ਨੂੰ ਆਉਂਦੇ ਹੁੰਦੇ ਹਨ ਸੱਖਾ, ਅੱਛਾ ਹੱਥਾ, ਹਾਂ ਮਾਲਾ, ਹਾਂ ਭਗਤੂ, ਜੀ ਇਹ ਨਾਂ ਸਨ। ਹੈ ਨਾ ਸਨ। ਤੇ ਜਦੋਂ ਮੁਸਲਮਾਨ ਹੋ ਗਏ ਨੇ 65 ਤੋਂ ਬਾਅਦ ਉਹ ਬਾਬੇ ਤੇ ਨਹੀਂ ਰਹੇ ਹੋਣੇ। ਉਹ ਬਾਬੇ ਨੇ ਰਹੇ ਉਹਨਾਂ ਦੀਆਂ ਲਾਦਾਂ ਜਿਹੜੇ ਕਿਸੇ ਦੇ ਨਾਲ ਰਤਨ ਸੀ, ਕਿਸੇ ਦੇ ਨਾਲ ਗੁਰਬਚਨ ਸੀ, ਕਿਸੇ ਦਾ ਕੁਛ, ਫਿਰ ਇਹਨਾਂ ਮੁਸਲਮਾਨਾਂ ਨਾਂ ਸਾਰੇ ਰੱਖ ਲਏ। ਬਸ਼ੀਰ, ਨਜ਼ੀਰ, ਬਸ਼ੀਰ, ਜੀ ਜੀ ਨਾਸਰ, ਇਹਨਾਂ ਨਾਂ ਫਿਰ ਆਸਾਂ ਬਦਲ। ਉਹ ਹਾਂਜੀ। ਖੱਤਰੀ ਆਣ ਕੇ ਲੜੋ ਇੱਥੇ ਕਰਦਾ ਸੀ। ਇੱਕ ਸਾਡੇ ਪਿੰਡ ਹੁੰਦਾ ਸੀ, ਬਾਬਾ ਜੀ ਉਹਦਾ ਨਾਂ ਦੱਸੋ ਖੱਤਰੀ ਦਾ ਜਿਹੜਾ ਇੱਥੇ ਦੁਕਾਨਦਾਰੀ ਕਰਦਾ ਸੀ ਆ ਉਹਨੂੰ ਉਸ ਵਕਤ ਆਨੇ ਹਨ ਲਾਹੌਰੀ ਖੱਤਰੀ। ਲੋਹਰੀ ਖੱਤਰੀ ਦੇ ਨਾਂ ਕਰਕੇ ਲੋਹਰੀ ਮਸ਼ਹੂਰ ਖੱਤਰੀ ਸੀ। ਦੇ ਨਾਂ। ਕਿਉਂ ਕਸੌਦਾ ਲੋਰੂ ਲੈ ਕੇ ਆਉਂਦਾ ਸੀ। ਉਹਨਾਂ ਦਾ ਨਾਂ ਹੈ ਪੈਰੋ ਖੱਤਰੀ। ਪੈਰੋ ਖੱਤਰੀ, ਵਾਹ ਜੀ ਵਾਹ। ਬਾਬਾ ਭਾਜੀਆਂ ਦਾ ਨਾਂ ਹੈ ਪੈਰੋ। ਅੱਛਾ ਅੱਛਾ, ਪੈਰੋ ਖੱਤਰੀ। ਮੇਰਾ ਦਾਦਾ ਸੁਣਾਉਂਦਾ ਸੀ ਗੱਲ। ਅੱਛਾ ਇੱਥੇ ਖੱਤਰੀ ਹੁੰਦੇ ਨੇ ਅਲੜ, ਅੱਛਾ ਮਾਲ ਲਿਆਉਂਦੇ ਹਨ ਚਿੰਡੇ। ਹਾਂ ਸਟੇਸ਼ਨ ਜਦੋਂ ਬਣਿਆ ਉਹ ਵੀ ਆਂਦਾ ਮੈਨੂੰ ਪਤਾ ਹੈ। ਅੱਛਾ ਉਹਨਾਂ ਦੇ ਉਹਨਾਂ ਦੇ ਵਿੱਚ ਇੱਕ ਓਡਣੀ ਆਈ ਹੈ ਜਲਦਾਨ ਬਣਾਉਂਦੇ ਨੇ, ਤੇ ਉਹਦਾ ਇਹ ਨਾਰਾ ਸੀ ਕਿ ਉਸ ਬੰਦੇ ਨਾਲ ਮੈਂ ਸ਼ਾਦੀ ਕਰ ਲਾਂਗੀ ਜਿਹੜਾ ਮੇਰੇ ਨਾਲ ਗਾਡਾ ਤਰਾਏ ਉੱਤੇ। ਜਿਸ ਤਰ੍ਹਾਂ ਦਾ ਵਿਆਹ ਸੀ, ਜਦੋਂ ਉਹਨੇ ਦੁਬਾਰਾ ਆਉਂਦੇ ਨੇ ਜਾਂ ਮੱਥ ਫੁੱਟ ਜਾਂ ਕਰੜ ਝੋਟ, ਜਾਂ ਉੱਠਦਾ ਮੁੰਡਾ ਤਾਂ ਉੱਠਦਾ, ਤੇ ਜਾਂ ਜਦੋਂ ਵੱਲ ਹੋ ਜਾਏ, ਕਿਉਂਕਿ ਅਕਸਰ ਪਹਿਲਵਾਨਾਂ ਦੇ ਮੈਂ ਕੌਲ ਸੁਣੇ ਨੇ, ਜੀ ਜੀ ਉਹ ਆਂਦੇ ਨੇ 60 ਤੇ ਪੱਠਾ। ਅਸੀਂ 60 ਸਾਲ ਤੇ ਰਿਟਾਇਰ ਹੋ ਜਾਂਦੇ ਆ ਤੇ ਫੌਤ ਵੀ ਹੋਣਾ ਸ਼ੁਰੂ ਹੋ ਜਾਂਦੇ ਆ। ਹਾਂ ਲੇਕਿਨ ਪਹਿਲਵਾਨ ਜਿਹੜੇ ਨੇ ਉਹਨਾਂ ਦਾ ਇਹ ਅਕੀਦਾ ਹੈ ਕਿ 60 ਸਾਲ ਤੇ ਅਸੀਂ ਪੱਠਾ ਗਿਣਨੇ ਆ। ਅੱਛਾ ਜੀ ਮੈਨੂੰ ਨਾ ਖਣਾ ਸਾਡੇ ਗੁਰਦੁਆਰੇ ਤੇ ਨਾਲ ਬੜੀ ਧੌਣ ਕੋਲ ਲਿਆ ਦੀ ਜੀ ਨਾਮ ਸਿੰਘ। ਨਾਮਾ ਸਿੰਘ। ਨਾਮਾ ਸਿੰਘ ਸੀ ਤੇ ਬਹਾਦਰ ਸਿੰਘ ਸੀ। ਅੱਛਾ ਬਹਾਦਰ ਸਿੰਘ ਦੀ ਮਾਂ ਮਾਈ ਆਦਨ ਨੂੰ ਨਵਾਉਂਦੇ ਹਨ। ਬਾਜੀ ਉਹ ਪੂਰੇ ਪਿੰਡ ਦੀ ਆਦਨ ਸੀ। ਅੱਧਾ ਹਿੱਸਾ ਉਹਦਾ ਵਾਹ ਜੀ ਵਾਹ। ਜਲਵਾਈ ਜਲਵਾਰੀ ਦੀ ਗੱਲ ਕਰ ਰਹੇ ਤੁਸੀਂ, ਜਲਵਾਈ ਦਾ। ਬੜੀ ਗੱਲ। ਬੜਾ ਵੇਖਿਆ ਮੇਰਾ, ਮੈਂ ਉਹਨੂੰ ਚਾਚਾ ਨਾਨਾ ਮਨੂ ਪੁੱਤਰ ਆਂਦਾ ਸੀ। ਅੱਛਾ ਜਿੱਥੇ ਉਹ ਜਦੋਂ ਉਹਨੇ ਕੰਮ ਛੱਡ ਛੜਿਆ ਹੈ ਨਾ, ਹੂੰ ਤੇ ਜਿੱਥੇ ਉਹਨੂੰ ਭੀੜ ਬਣਦੀ ਉੱਥੇ ਮੈਨੂੰ ਖੜਦਾ ਹੁੰਦਾ, ਮੈਂ ਆਪਣੇ ਪੁੱਤਰ ਲਈ ਰਾਜ ਹੋਵੇ। ਅੱਛਾ ਉਹਦੇ ਮੁਤਾਲਕ ਰੋਸ਼ਨੀ ਮੈਂ ਬਾਅਦ ਪਾਵਾਂ। ਜੀ ਠੀਕ ਹੈ ਜੀ ਠੀਕ। ਅੱਛਾ ਤੁਸੀਂ ਵੀ ਮਤਲਬ ਕਿ ਰੱਖਦੇ ਸੋ ਪੂਰਾ ਸ਼ੌਕ ਹੈ। ਮੈਂ ਕੌਡੀ ਕੌਡੀ ਵੀ ਖੇਡੀ ਖੇਡਦੇ ਹਨ, ਬੜੀ ਲਿਫਟਰ ਸਨ। ਤੇ ਉਹ ਖੇਡੀ ਜਿਹੜਾ ਕਿਹਾ ਬੰਦਾ ਫੜਿਆ ਨਹੀਂ ਜਾਂਦਾ, ਉਹਨੂੰ ਫੜ ਕੇ ਵਿਖਾਉਂਦਾ ਮਹਾਰਾਜ। ਵਾਹ ਜੀ ਵਾਹ। ਉਹਦਾ ਨਾਂ ਅਲੜ ਪਾਇਆ ਗਿਆ ਪਿੰਡ ਦਾ, ਜਿੱਥੇ ਉਹ ਬੈਠਾ ਅੱਲਾ ਆਪਣਾ। ਹਾਂ ਅਲਾ ਸਿੰਘ। ਅੱਛਾ ਦੂਜਾ ਦੀਆ ਸਿੰਘ, ਹੂੰ ਉਹਨੇ ਆਪਣਾ ਵੱਖਰਾ ਪਿੰਡ ਪਾ ਲਿਆ, ਨਾਲ। ਉਹਦਾ ਨਾਂ ਹੋ ਗਿਆ ਚੱਕ ਦੀਆ ਸਿੰਘ। ਚੱਕ ਦਿਆ ਸਿੰਘ। ਹਾਂਜੀ, ਉਹ ਅੱਜ ਵੀ ਮੌਜੂਦ ਹੈ ਉਸੇ ਨਾਂ ਤੇ, ਬਦਲਿਆ ਹੈ ਨੇ ਲੇਕਿਨ ਆਮ ਕਾਗਜ਼ਾਂ 'ਚ ਇਹ ਉਹ ਹੀ ਚੱਲਦਾ, ਚੱਕ ਦਿਆ ਸਿੰਘ। ਠੀਕ। ਤੀਸਰੇ ਨੰਬਰ ਤੇ ਮੰਗਾ, ਇਹ ਕੋ ਮੰਗਾ ਉਹਦਾ ਨਾਂ ਸੀ ਤੇ ਉਹਨੇ ਮੰਗਾ ਰੱਖ ਲਿਆ। ਮੰਗਾ ਸਿੰਘ ਹੋਇਆ। ਮੰਗਾ ਸਿੰਘ। ਠੀਕ ਹੈ। ਮੰਗਾ ਸਿੰਘ ਤੋਂ ਵਿਗੜ ਕੇ ਮੰਗਾ ਬਣ ਗਿਆ। ਮੰਗਾ ਅੱਛਾ। ਅੱਗੇ ਚੰਗਾ ਸੀ, ਹੂੰ ਉਹਦਾ ਨਾਂ ਉਹਨੂੰ ਚਾਂਗਰੀਆਂ ਬਣ ਗਿਆ। ਇਸ ਤਰ੍ਹਾਂ ਕਰਕੇ ਇੱਕ ਹੋਰ ਚੱਕ ਵੜੈਚਾ, ਹੂੰ ਹਾਂਜੀ, ਉਹ ਇਸ ਤਰ੍ਹਾਂ ਕਰਕੇ ਉਹਦਾ ਨਾਂ ਨਹੀਂ ਕੋਈ ਹੋ ਸਕਿਆ। 5 ਪਿੰਡ ਉਧਰ ਹੀ ਆਏ ਨੇ ਭੁਲਾ ਚੌਕ, ਵੜੈਚ ਜਿਹੜੇ ਨੇ ਖਸੂਸੀ ਤੋਂ। ਜੀ ਠੀਕ। ਹਾਂ, ਇਹ ਵੜੈਚ ਹੀ ਸਮਝੋ ਸਾਰੇ। ਜੀ अस्सलाम वालेकुम, सत श्री अकाल, प्रणाम। ਦੋਸਤੋ ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੇਂ ਐਪੀਸੋਡ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਤੇ ਅੱਜ ਹੀ ਇੱਥੇ ਸਾਂਝਾ ਪੰਜਾਬ ਹਾਜ਼ਰ ਹੋਇਆ ਹੈ ਚੌਧਰੀ ਮੁਹੰਮਦ ਖਾਲਦ ਵੜੈਚ, ਡਿਸਟ੍ਰਿਕਟ ਗੁਰਦਾਸਪੁਰ, ਪਿੰਡ ਕਾਦੀਆਂ ਤੋਂ। ਉਹਨਾਂ ਦੀ ਰਿਕੁਐਸਟ ਸੀ ਕਿ ਉਹਨਾਂ ਦੇ ਅਜ਼ੀਜ਼ ਇੱਥੇ ਮੰਗਾ ਪਿੰਡ ਦੇ ਵਿੱਚ ਆਬਾਦ ਨੇ ਤੇ ਤੁਸੀਂ ਪਲੀਜ਼ ਉੱਥੇ ਜਾਓ, ਉਹਨਾਂ ਨਾਲ ਗੱਲਬਾਤ ਕਰੋ ਤੇ ਕੋਈ ਉਹਨਾਂ ਦੀਆਂ ਗੱਲਾਂ ਬਾਤਾਂ ਜੋ ਵੀ ਨੇ ਸਾਡੇ ਨਾਲ ਸਾਂਝੀਆਂ ਕਰੋ। ਤੇ ਮੈਂ ਇਸ ਵੇਲੇ ਤੁਹਾਨੂੰ ਮੰਗਾ ਪਿੰਡ ਦਾ ਵਿਊ ਦਿਖਾ ਰਿਹਾ ਜੀ। ਤੇ ਜਿਸ ਤਰ੍ਹਾਂ ਕਿ ਲਾਸਟ ਐਪੀਸੋਡ ਦੇ ਵਿੱਚ ਵੀ ਬਜ਼ੁਰਗਾਂ ਨੇ ਗੱਲ ਕੀਤੀ ਸੀ ਕਿ 5 ਪਿੰਡ ਜੱਟ ਵੜੈਚ, ਚਾਹੇ ਉਹ ਉਹਨਾਂ ਦਾ ਤਲਕ ਸਿੱਖ ਮਜ਼ਹਬ ਨਾਲ ਸੀ, ਚਾਹੇ ਉਹ ਮੁਸਲਮਾਨ ਸਨ। 5 ਪਿੰਡ ਜੀ ਵੜੈਚਾਂ ਦੇ ਪਿੰਡ ਜੀ। ਤੇ ਬਸ ਮੇਤ ਮੰਗਾ, ਇਹਦੇ ਨਾਲ ਹੀ ਜੱਲੋਵਾਲੀ ਹੈ। ਫਿਰ ਉਸ ਤੋਂ ਬਾਅਦ ਅੱਲੜ ਪਿੰਡ ਹੈ ਜੀ, ਬੜਾ ਮਸ਼ਹੂਰ ਪਿੰਡ ਅੱਲੜ ਹੈ ਜੀ। ਸਰਦੀ ਦੀ ਵਜ੍ਹਾ ਨਾਲ ਕਰਕੇ ਥੋੜੀ ਧੁੰਦ ਸ਼ੁੰਦ ਸਾਫ਼ ਨਜ਼ਰ ਨਹੀਂ ਆ ਰਿਹਾ। ਇਹ ਅੱਲੜ ਪਿੰਡ ਜੀ, ਇਹ ਵੀ ਵੜੈਚਾਂ ਦਾ। ਤੇ ਇਹ ਪਿੰਡ ਜੀ ਇਧਰ ਫਤਿਹਪੁਰ, ਇਹ ਫਤਿਹਪੁਰ। ਬਾਬਾ ਕਸ਼ਮੀਰ ਸਿੰਘ ਵੀ ਇਸ ਪਿੰਡ ਦਾ ਵਿਜ਼ਿਟ ਕਰਕੇ ਗਏ। ਇੱਥੇ ਜਿਹੜੇ ਜੱਟ ਸਾਹਿਬਾਨ ਬੈਠੇ ਸਨ ਉਹ ਸਨ ਬਾਜਵੇ ਜੱਟ ਜੀ। ਬਾਬਾ ਕਸ਼ਮੀਰ ਸਿੰਘ ਇੱਥੇ ਆਏ, ਉਹਨਾਂ ਦੇ ਕੁੜਮਾਂ ਦਾ ਪਿੰਡ ਸੀ ਜੀ।
ਫਤਿਹਪੁਰ ਪੁਰਾਣਾ 1947 ਤੋਂ ਪਹਿਲੇ ਇੱਥੋਂ ਉੱਠ ਕੇ ਗਏ ਸਨ। ਕਾਫੀ ਵੱਡਾ ਪਿੰਡ ਹੋ ਗਿਆ ਜੀ ਇਹ ਮੰਗਾ, ਜਿਸ ਤੱਕ ਨਜ਼ਰ ਜਾ ਰਹੀ ਆਬਾਦੀ ਹੈ। ਤੇ ਮੈਂ ਤੁਹਾਨੂੰ ਇੱਕ ਛੱਤ ਤੇ ਖੜਾ ਹੋ ਕੇ ਦਾ ਵਿਊ ਦਿਖਾ ਰਿਹਾ ਹਾਂ। ਇਹ ਰੋਡ ਜੀ ਇਹ ਸਾਨੂੰ ਭਾਗੋਵਾਲ ਚੁਬਾਰਾ ਤੋਂ ਚਵਿੰਡੇ ਨਾਲ ਲਿੰਕ ਕਰਦਾ ਜੀ। ਇਹ ਸ਼ਾਟੋ ਸ਼ਾਟ ਰੋਡ ਵਿੱਚ ਬਣਿਆ ਹੋਇਆ, ਜਿਹਦੇ ਰਸਤੇ ਦੇ ਵਿੱਚ ਮੰਗਾ, ਚਾਂਗੜੀਆਂ, ਅੱਲੜ, ਫਤਿਹਪੁਰ, ਭੀਲੋ ਕੀ, ਲਾਲੇ ਵਾਲੀ, ਇਹ ਸਾਰੇ ਪਿੰਡ ਇਸ ਰੋਡ ਤੇ ਤਕਰੀਬਨ ਆਉਂਦੇ ਨੇ। ਤੇ ਕੱਖਾਂ ਲਈ ਹੋ ਗਿਆ, ਲਿੱਬੀ ਹੋ ਗਿਆ, ਸੋ ਇਹ ਭਾਗੋਵਾਲ ਰੋਡ ਤੇ ਬਾਅਦ ਨੇ ਪਿੰਡ। ਤੇ ਇਸ ਰੋਡ ਦਾ ਮੈਂ ਤੁਹਾਨੂੰ ਵੀਊ ਦਿਖਾ ਰਿਹਾ ਜੀ। ਓਕੇ ਜੀ, ਬਹੁਤ ਸ਼ੁਕਰੀਆ। अस्सलाम वालेकुम। वालेकुम सलाम। ਕੀ ਹਾਲ ਹੈ ਬਜ਼ੁਰਗੋ, ਠੀਕ ਹੋ? अल्लाह का बड़ा शुक्र है। ਪਹਿਲੇ ਮੇਰੇ ਨਾਲ ਗੱਲ ਕਰਨਾ ਨਾ, ਫਿਰ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਨਾ। ਬਾਬਾ ਜੀ ਕੀ ਹਾਲ ਹੈ? ਅੱਲਾਹ ਦਾ ਫਜ਼ਲ, ਠੀਕ ਠਾਕ ਹੋ? ਅੱਲਾਹ ਦਾ ਥੋੜਾ ਜਿਹਾ ਗੜਕੇ ਨਾਲ ਬੋਲਣਾ ਹੈ। ਫਜ਼ਲ। ਬਾਬਾ ਜੀ ਦੱਸੋ, ਸਭ ਤੋਂ ਪਹਿਲੇ ਤੁਸੀਂ ਕਿਹੜੇ ਪਿੰਡ 'ਚ ਬੈਠੇ ਹੋ? ਮੰਗੇ ਚ ਪੁੱਤਰ ਰਹਿੰਦੇ ਹਾਂ। ਮੰਗਾ ਹਾਂਜੀ। ਡਿਸਟ੍ਰਿਕਟ ਤੇ ਤਹਿਸੀਲ? ਡਿਸਟ੍ਰਿਕਟ ਸਿਆਲਕੋਟ, ਤਹਿਸੀਲ ਕਸਰੂਰ, ਤਹਿਸੀਲ ਪਸਰੂਰ, ਦਾਸਾਨਾ ਪਿੰਡਾ। ਦਾਖਾਨਾ ਚਮੁੰਡਾ। ਤੇ 47 ਵੇਲੇ ਵੀ ਆਈ ਐਡਰੈਸ ਸੀ? ਇਹ ਹੋਈ। ਅੱਛਾ, ਠੀਕ ਹੈ। 47 ਦੀ ਜਦੋਂ ਵੰਡ ਹੋਈ ਹੈ, ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? 13 ਸਾਲ। 13 ਸਾਲ। ਹਾਂਜੀ ਤੁਹਾਨੂੰ ਯਾਦ ਸਾਰਾ ਕੁਝ? ਹਾਂਜੀ, ਬੜਾ। ਕਿਹੜੇ ਕਿਹੜੇ ਲੋਕ ਇਸ ਪਿੰਡ ਦੇ ਵਿੱਚ ਆਬਾਦ ਸਨ, ਹਾਂਜੀ ਜਾਂ ਲਾਮ ਦੇ ਜਿਹੜੇ ਪਿੰਡ ਨੇ? ਜੀ। ਮੰਗਾ ਪਿੰਡ ਦੇ ਜਿਹੜੇ ਦੁਆਲੇ ਦੇ ਪਿੰਡ ਨੇ, ਇਹਨਾਂ ਦੇ ਨਾਂ ਦੱਸੋ। ਅੱਲੜ, ਅੱਲੜ, ਚੱਕ ਦਿਆਲ ਸਿੰਘ, ਹੂੰ, ਬਸਰਾ, ਜੀ, ਚੰਗਰੀਆਂ, ਹੂੰ, ਅੱਗੇ ਗਲੋ ਵਾਲੀ, ਅੱਛਾ, ਨਾਲ ਹੀ ਫਿਰ ਪੂਰਾ ਪਿੰਡ ਜਿਹੜਾ ਪਲਚਾਲ, ਹੂੰ, ਚਿੱਤਲ, ਵੱਡਿਆਂ ਵਾਲਾ, ਜੀ, ਜੱਗੇ, ਹਾਂ, ਫਤਿਹਪੁਰ, ਅਸਰਾਤ ਫਿਰ ਪਿੰਡ ਜਿਹੜੇ ਅੱਛਾ, ਜਾਣਾ ਠੀਕ ਹੈ। ਇਹ ਸਾਰੇ ਪੁਰਾਣੇ ਪਿੰਡਾਂ ਤੁਸੀਂ ਨਾਂ ਲਏ ਨੇ, ਹਾਂਜੀ। ਜਿਹੜੇ ਕਿ 47 ਵੇਲੇ ਵੀ ਆਏ ਸਨ। ਹੈ ਸਭ। ਠੀਕ ਹੈ। ਮੰਗਾ ਪਿੰਡ ਦੇ ਵਿੱਚ ਕਿਹੜੇ ਕਿਹੜੇ ਲੋਕ ਆਬਾਦ ਸਨ? ਮਤਲਬ ਕੋਈ ਗੈਰ ਮਜ਼ਹਬ, ਦੂਸਰੇ ਮਜ਼ਹਬ ਦੇ ਲੋਕ ਆ ਸਨ? ਹਿੰਦੂ, ਹੈ ਸਨ। ਸਿੱਖ? ਅੱਛਾ, ਮੁਸਲਮਾਨ ਸਾਰੇ ਮਾਲੇ ਇੱਥੇ ਮੁਸਲਮਾਨ ਸਨ, ਜੱਟ ਬਰਾਦਰੀ ਜਿਹੜੀ ਆ ਸੀ। ਜੀ ਜੀ, ਮੁਸਲਮਾਨ ਜੱਟ। ਮੁਸਲਮਾਨ ਜੱਟ ਸਨ। ਅੱਛਾ, ਅਸਾਈ ਬਰਾਦਰੀ ਵੀ ਸੀ, ਠੀਕ ਹੈ, ਔਰ ਹਿੰਦੂ ਬਰਾਦਰੀ ਦੇ ਮੇਘ ਆਲੇ ਹੁੰਦੇ ਹਨ ਤੇ ਮਟਵਾਲ ਉਹ ਵੀ ਆ ਸਨ। ਜੀ ਜੀ, ਜੀ ਜੀ, ਮੇਘ ਵੀ ਆ ਸਨ ਤੇ ਮਟਵਾਲ ਵੀ ਆ ਸਨ। ਅੱਛਾ, ਤੇ ਉਹ ਸਾਰੇ ਬੜੇ ਚੰਗੇ ਤਲਕਸਾਰ, ਸਾਰੇ ਆਪੋ ਚ ਅੱਛਾ, ਬਹੁਤ ਹੀ ਚੰਗੇ। ਠੀਕ ਹੈ, ਇੱਕ ਦੂਜੇ ਦਾ ਪਤਲਾ ਪਲਾਣਾ ਧੀ ਸਹੀ। ਪੁੱਤਰ ਫਲਾਣੇ ਦੀ ਧੀ ਹੈ, ਜੀ ਜੀ, ਬੜਾ ਸਾਥ ਮੰਗੀ। ਜੀ ਜੀ। ਇੱਕ ਤੁਸੀਂ ਦੱਸੀ ਮੇਘ ਬਰਾਦਰੀ ਤੇ ਦੂਸਰੀ ਕ੍ਰਿਸਚਨ ਬਰਾਦਰੀ, ਹਾਂਜੀ, ਤੇ ਉਸ ਤੋਂ ਬਾਅਦ ਤੁਸੀਂ ਦੱਸੇ ਜੱਟ ਮੁਸਲਮਾਨ। ਰੱਟ ਮੁਸਲਮਾਨ ਇੱਕੋ ਹੀ ਘਰ ਕਮਿਆਰਾਂ ਦਾ ਸੀ, ਇੱਕੋ ਹੀ ਹਿੰਦੂ ਸਨ। ਅੱਛਾ, ਉਹ ਹਿੰਦੂ ਸਨ। ਉਹਨਾਂ ਦਾ ਕੋਈ ਨਾਂ ਯਾਦ ਹੈ ਕਿਸੇ ਭਟਕੇ ਦਾ? ਯਾਰ ਕੀ ਨਾਂ ਸੀ? ਜਿਹੜਾ ਮੇਰੇ ਹੁੰਦਿਆਂ ਉਹਨਾਂ ਦਾ ਸਾਡੇ ਦਾ ਜਿਹੜਾ ਨਹੀਂ ਸੀ ਉਹਦਾ, ਸਾਈਂ ਕੁਮਾਰ। ਨਹੀਂ ਉਹਦਾ ਨਾਂ ਵਧਾਵਾ। ਵਧਾਵਾ। ਵਧਾਵਾ ਅੱਛਾ, ਉਹ ਹਿੰਦੂ ਘੁਮਿਆਰ ਸੀ। ਹਿੰਦੂ ਕਮਿਆਰ ਵਧਾਵੇ ਦੇ ਪਿਓ ਦਾ ਨਾਂ ਸੀ ਬੂੜਾ, ਵਾਹ ਜੀ ਵਾਹ। ਅੱਛਾ, ਉਹ ਵੀ ਹਿੰਦੂ ਸਨ। ਇੱਕੋ ਹੀ ਘਰ ਹਿੰਦੂਆਂ ਦਾ ਸੀ। ਹਾਂ ਹਾਂ, ਤੇ ਦੂਜੇ ਜਿਹੜੇ ਨੇ ਕੋਈ ਨੇਕ ਸੀ, ਕੋਈ ਬਟਵਾਲ ਸੀ, ਕੋਈ ਕਾਜੀ। ਜੀ ਠੀਕ ਹੈ। ਤੇ ਬਾਬਾ ਜੀ ਕੰਮਕਾਜ ਉਹਦਾ ਆਇਆ ਹੀ ਸੀ ਘੁਮਿਆਰਾਂ ਨਹੀਂ, ਮਤਲਬ ਹਾਂ। ਡੰਗਰ ਸ਼ੰਗਰ ਖੋਤੇ ਛੋਤੇ ਰੱਖੇ ਆਪਣਾ? ਬਿਲਕੁਲ ਹੋਈ। ਉਹਨੇ ਖੋਤੇ ਥੋੜੇ ਰੱਖੇ ਹਨ, ਕੱਲਾ ਬੰਦਾ ਸੀ, ਅੱਗੋਂ ਉਹਦਾ ਬੱਚਾ ਵੀ ਇੱਕੋ ਹੀ ਸੀ। ਅੱਛਾ, ਉਹਦਾ ਨਾਮ ਉਹਨੂੰ ਸਾਈਂ ਅਸੀਂ ਜਾਂਦੇ ਹਾਂ। ਜੀ, ਤੇ ਸਾਈਂ ਕੁਮਾਰ। ਪਹਿਲਾਂ ਉਹ ਸਾਡੇ ਕੱਚੇ ਖੂਹ ਹੁੰਦੇ ਹਨ ਬਣੇ, ਹੂੰ, ਉਹ ਲੱਕੜ ਦੇ ਬੈਲ ਲੱਗੇ ਹੁੰਦੇ ਹਨ। ਜੀ ਜੀ, ਉਹ ਫਿਰ ਟਿੰਡਾਂ ਫਿਰ ਉਹਨਾਂ ਬਣਾ ਕੇ ਟਿੰਡਾਂ ਪਕਾ ਕੇ ਸਾਨੂੰ ਦੇਣੀਆਂ। ਕਿਸੇ ਜੱਟ ਕੋ ਕਨਾਲ ਲੈਣੀ ਇਹ ਪੈਲੀ ਉਹਨਾਂ, ਅੱਛਾ, ਕਣਕ ਵੱਢਾ ਲੈਣੀ ਉਹਨਾਂ, ਜੀ ਜੀ, ਕਿਸੇ ਜੱਟ ਕੋ 2 ਕਨਾਲਾਂ, ਕਿਸੇ ਕੋ ਜਿੰਨੇ ਜਿੰਨੇ ਟਿੰਡਾਂ ਦਿੰਦੇ ਰਹਿੰਦੇ। ਜੀ ਠੀਕ ਹੈ, ਉਹਨਾਂ ਕੋਲ ਟਿੰਡਾਂ ਜਦੋਂ ਪੱਕ ਜਾਂਦੀਆਂ ਉਹ ਲੈ ਕੇ ਬੰਨ ਕੇ ਫੜੀਆਂ, ਪਾਣੀ ਨਿਕਲਦਾ ਹੈ ਆਪਣੇ ਵਿੱਚ। ਅੱਛਾ। ਉਹ ਜਿਹੜੀਆਂ ਟਿੰਡਾਂ ਪਕਾਉਂਦੇ ਸਨ, ਉਹ ਆਪਣਾ ਘੁਮਿਆਰ, ਉਹ ਘਰ ਸੀ ਘੁਮਿਆਰਾਂ ਦਾ, ਉਹ ਇੱਕ ਘਰ ਸੀ? ਬਿਲਕੁਲ। ਠੀਕ ਹੈ, ਠੀਕ ਹੈ। ਤੇ ਨੰਬਰਦਾਰ ਕਿੰਨੇ ਸਨ ਪਿੰਡ ਦੇ? 3 ਨੰਬਰਦਾਰ ਸਨ। ਅੱਛਾ, ਕੀ ਇਹਨਾਂ ਦੇ ਨਾਂ ਸਨ? ਸ਼ੇਰ ਮੁਹੰਮਦ ਹਾਂ, ਤੇ ਮੁਹੰਮਦੀਨ, ਜੀ, ਤੀਜੇ ਦਾ ਨਾਂ ਸੀ ਨਵਾਬ ਨੰਬਰਦਾਰ। ਨਵਾਬ ਨਵਾਬ ਦਾ ਨੰਬਰਦਾਰ। ਭਰਾ ਪਹਿਲਾਂ ਵੱਡਾ ਸੀ ਮਤਾਬ, ਹਾਂ, ਮਤਾਬ ਫਿਰ ਸੌਤ ਹੋ ਗਿਆ ਵਿਚਾਰਾ, ਅੱਛਾ, ਨਵਾਬ ਨੰਬਰ। ਫਿਰ ਨਵਾਬ ਆ ਗਿਆ। ਉਹਦਾ ਬੇਟਾ ਬਸ਼ੀਰ। ਜੀ ਠੀਕ, ਠੀਕ ਹੈ। ਤੇ ਸਲੂਕ ਠੀਕ ਕਰਦੇ ਸਨ ਨੰਬਰਦਾਰ ਸਨ ਜਿਹੜੇ? ਲੋਕ ਜਿਹੜੇ ਨੇ ਮੈਂ ਤੁਹਾਨੂੰ ਦੱਸਣਾ ਵੀ 1 ਨੰਬਰ ਸੀ। ਕੋਈ ਛੋਟੀ ਮੋਟੀ ਗੱਲ ਜਿਹੜੀ ਹੁੰਦੀ ਸੀ ਨਾ ਥਾਣੇ ਤੱਕ ਨਹੀਂ ਆਉਂਦਾ। ਹੂੰ, ਮੇਰਾ ਜੇ ਕਸੂਰ ਸੀ, ਮੈਨੂੰ 5-4 ਲੁੱਟੀਆਂ ਮਾਰਨਾ ਕਰ ਚੱਲ ਦੌੜ ਜਾ ਉੱਠ ਕੇ। ਸਭ ਚ ਮੁੰਡਾ ਸੀ। ਅੱਛਾ, ਮੁੰਡਾ ਜਿਹੜਾ ਹੋ ਗਿਆ ਹੀ ਗਲਤੀ ਛੱਡੋ ਪਰਾਂ, ਜੀ ਜੀ, ਇੱਥੇ ਮੁਕਾ ਦਿੰਦੇ।
ਪਿੰਡ ਦੀ ਗੱਲ ਨੂੰ ਪਿੰਡ ਹੀ ਮੁਕਾ। ਮਤਲਬ ਮੁਕਾ ਦੇਣਾ। ਹਾਂ। ਬਿਲਕੁਲ ਜੀ, ਉਦੋਂ ਐਸੇ ਇਹ ਹੀ ਦੌਰ ਸੀ। ਬਾਬਾ ਜੀ ਤੁਸੀਂ ਨਾਂ ਲਿਆ ਫਤਿਹਪੁਰ ਦਾ, ਹਾਂਜੀ ਤੇ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਵਿੱਚ ਇੱਕ ਆਏ ਸਨ ਬਜ਼ੁਰਗ ਇੰਡੀਆ ਤੋਂ, ਬਾਬਾ ਕਸ਼ਮੀਰ ਸਿੰਘ, ਉਹਨਾਂ ਦੇ ਕੁੜਮਾਂ ਦਾ ਪਿੰਡ ਸੀ ਆ ਇੱਥੋਂ ਵੀ ਨਾ, ਸਿੱਖ ਬਾਜਵੇ ਗਏ ਸਨ ਉੱਠ ਕੇ। ਹਾਂ ਬਾਜੂਆਂ ਨੇ ਪਿੰਡ ਹੋ ਉਹ ਬਾਜੀਆਂ ਨੇ ਅੱਛਾ ਬਾਜਵੇ ਸਨ ਉੱਥੇ। ਠੀਕ ਹੈ। ਤੁਸੀਂ ਜਾਣਦੇ ਹੋ ਉੱਥੋਂ ਦੇ ਕਿਸੇ ਸਿੱਖ ਦਾ ਨਾਂ, ਕਿਸੇ ਵੱਡੇ ਦਾ ਨਾਂ? ਸਭ ਤੋਂ ਵੱਡਾ ਜਿਹੜਾ ਉਸ ਵਕਤ ਮੈਂ ਜਾਣਦਾ ਹਾਂ ਅੱਛਾ। ਬਹਾਦਰ ਸਿੰਘ ਹੁੰਦਾ ਸੀ ਉੱਥੇ ਫਤਿਹਪੁਰ ਦਾ। ਫਤਿਹਪੁਰ ਦਾ। ਠੀਕ। ਸਾਡੇ ਅੱਛਾ। ਨਾਲ ਉਹਦੀ ਵੰਡ ਲੱਗਦੀ ਸੀ ਨਾ, ਇਸੇ ਪਾਸੇ ਪੈਰੀ ਸੀ ਉਹਦੇ ਸਾਡੇ ਨਾਲ। ਹਾਂ। ਅਸੀਂ ਉਹਦੇ ਪੈਰੀਆਂ ਚ ਅਸੀਂ ਉਹ ਜਾਂਦੇ, ਉਹ ਸਾਡੀਆਂ ਚ ਆਉਂਦੇ। ਅੱਛਾ ਅੱਛਾ ਅੱਛਾ। ਬਹਾਦਰ ਸਿੰਘ, ਹਾਂ। ਉਹ ਤੁਸੀਂ ਨਾਂ ਜਾਣਦੇ ਹੋ? ਹਾਂਜੀ। ਕਿਉਂਕਿ ਉਹ ਤੁਹਾਡੀ ਪਹਿਲੀ ਤੇ ਉਹਨਾਂ ਦੀ ਜਿਹੜੀ ਪਹਿਲੀ ਸੀ ਬੰਨਾ ਸਾਂਝਾ ਸੀ। ਬੰਨਾ ਸਾਂਝਾ ਤੇ ਕੋਲ ਹੀ ਉਹ ਬੈਠਾ, ਮੇਰੇ ਦਾਦੇ ਦੇ ਕੋਲ ਆਣ ਕੇ ਬੈਠਾ, ਮੈਂ ਵੀ ਕੋਲ ਬੈਠਾ। ਹਾਂ ਠੀਕ ਹੈ ਠੀਕ ਹੈ। ਜੱਜਾਂ ਤੋਂ ਉਹ ਸਿੱਖ ਹੁੰਦਾ ਸੀ ਇੱਕ ਜੰਗੇ ਸ਼ਾਹ, ਉਹਨਾਂ ਨੇ ਘਰ ਤੱਕ ਮੈਂ ਜਾਂਦਾ, ਗੰਗਾ ਸਿੰਘ। ਪੰਜ ਪੁੱਤਰ ਸਨ ਉਹਦੇ, ਗੰਗਾ ਸ਼ਾਹ ਸਿੱਖ ਸੀ। ਅੱਛਾ। ਜੱਜੀ ਉਹਨਾਂ ਨੂੰ ਮੈਂ ਜਾਣਦਾ ਹਾਂ। ਇਹ ਜੱਜੀਆਂ ਇਹ ਜਿਹੜਾ ਜੰਗਲ ਦੇ ਕੋਲ, ਜੱਜੇ ਪਿੰਡ। ਹਾਂ ਇਹ ਸਾਰਾ ਪਿੰਡ ਹੀ ਸਿੱਖਾਂ ਦਾ ਹਾਂ ਹੈ। ਸਾਰਾ ਸਿੱਖ। ਅੱਛਾ, ਉਹਨਾਂ ਦੀ ਕੋਈ ਗੱਲ ਸੁਣਾਓ, ਕੀ ਨਾਂ ਦੱਸਿਆ ਤੁਸੀਂ? ਗੰਗਾ ਸਿੰਘ। ਗੰਗਾ ਸਿੰਘ। ਹਾਂ। ਅੱਛਾ। ਤੇ ਬੜੇ ਬੜੇ ਜਵਾਨ ਮੁੰਡੇ ਕਰੂਰ ਹਨ। ਸਿੰਘ ਸੀ ਉੱਥੋਂ ਦਾ, ਜਿਹੜਾ ਸਿਆਸੀ ਤੌਰ ਤੇ ਵੀ ਵਾਵਾ ਉਹ ਚੋਰੀ ਵੱਡਾ ਸੀ। ਵੱਡਾ ਚੌਰੀ ਸਿਆਸੀ ਲੀਡਰ, ਉਹ ਕੋਬਦੇ ਜਾਂਦੇ ਲੋਕ ਅੱਛਾ ਅੱਛਾ ਠੀਕ। ਉਸ ਜ਼ਮਾਨੇ 'ਚ। ਤੇ ਇਹ ਹੀ ਆਪਣਾ ਲੋਕਾਂ ਦਾ ਜ਼ਿਆਦਾ ਉਦੋਂ ਕੰਮਕਾਜ ਵਾਈ ਬੀਜੀ ਕਰਨਾ। ਬਾਈ ਬੀਜੀ ਦਾ ਕੰਮ ਕਰ। ਠੀਕ ਹੈ ਠੀਕ ਹੈ। ਸਹੀ ਹੈ। ਤੇ ਜਿਹੜੇ ਤੁਹਾਡੇ ਪਿੰਡ ਤੁਸੀਂ ਦੱਸੇ ਮੇਗਾ ਦੇ ਵਿਕਾਰ ਆਇਆ ਸਨ, ਹਾਂਜੀ। ਤੇ ਉਹਨਾਂ ਦਾ ਕੀ ਕੰਮ ਸੀ? ਮੁਸਲਮਾਨ ਹੋ ਗਏ ਅੱਛਾ ਮੁਸਲਮਾਨ ਹੋ ਗਏ ਸਨ। ਬਾਅਦ ਚ ਹੋਏ ਨੇ, ਪਹਿਲਾਂ ਉਹ 65 'ਚ। ਪਹਿਲਾਂ ਲੋਕਾਂ ਦੇ ਛੇਪੀ ਹੁੰਦੇ ਹਨ। ਅੱਛਾ ਮਸਲ ਦੂ ਘਰਾਂ ਦੀ ਸੇਪ ਇੱਕ ਨੇ ਕੀਤੀ, ਦੂ ਦੀ ਇੱਕ ਨੇ ਕੀਤੀ, ਦੂ ਦੀ ਇੱਕ ਨੇ ਕੀਤੀ। ਨੌਕਰ ਰਹੇ ਦੂਜੇ ਕੰਮ ਲੋਕ। ਚੱਲਦੇ ਰੂੜੀ ਛੁੜੀ ਬੀਬੀਆਂ ਨੇ ਸੁੱਟਣ ਨੂੰ, ਘਰਾਂ ਕੂੜੇ ਸੁੱਟ ਛੱਡਣ। ਜੀ ਜੀ। ਉਹ ਉਸ ਵਕਤ ਉਹਨਾਂ ਦੀ ਇਹ ਹੁੰਦੀ ਸਭ। ਅੱਛਾ, ਤੇ ਬਾਬਾ ਜੀ ਦਾਣੇ ਛਾਣੇ ਜਿਹੜੇ ਉਦੋਂ ਦੇਣੇ ਸੇਬ ਤੇ 6 ਉਹ ਡਾਂਦੇ ਹਨ ਨਾ ਕਣਕਾਂ, 6 ਮਹੀਨੇ। ਹਾਂ ਕਣਕਾਂ ਡਾਂਦੇ ਹਨ, ਮੁੰਜੀਆਂ ਲਵਾਉਂਦੇ ਹਨ, ਜਿਹੜਾ ਕੰਮ ਹੁੰਦਾ ਉਹਨਾਂ ਦਾ ਹਿੱਸਾ 12ਵਾਂ ਹੁੰਦਾ ਸੀ। ਸ਼ਮਾਈ। ਠੀਕ ਹੈ ਠੀਕ ਹੈ 12ਵੇਂ ਹਿੱਸੇ ਦਾ ਉਹਨਾਂ ਨੂੰ ਦੇਣਾ ਸੀ। ਠੀਕ ਹੈ। ਅੱਛਾ, ਜਿਸ ਤਰ੍ਹਾਂ ਆਪਣਾ ਬਜ਼ੁਰਗਾਂ ਨੇ ਗੱਲ ਕੀਤੀ ਕੋਈ ਬਾਅਦ ਚ ਮੁਸਲਮਾਨ ਵੀ ਹੋ ਗਏ, ਉਹ ਆਹੋ। ਜਿਹੜੇ ਮੇਰ ਸਨ। 65 ਤੋਂ ਬਾਅਦ 65 ਤੋਂ ਸਾਲ ਬਾਅਦ। 1965 ਦੀ ਜੰਗ 'ਚ। ਅੱਛਾ ਅੱਛਾ ਅੱਛਾ। ਪਹਿਲੇ ਕੀ ਨਾਂ ਸਨ ਉਹਨਾਂ ਦੇ? ਪਹਿਲਾਂ ਵਾਹੀ ਸਾਡੇ ਪਿੰਡ ਵਾਲੇ ਹਾਂ। ਇੱਕ ਨੂੰ ਆਉਂਦੇ ਹੁੰਦੇ ਹਨ ਸੱਖਾ, ਅੱਛਾ। ਹੱਥਾ, ਹਾਂ। ਮਾਲਾ, ਹਾਂ ਭਗਤੂ, ਜੀ। ਇਹ ਨਾ ਸਮਝ। ਹੈ ਨਾਂ ਸਨ। ਤੇ ਜਦੋਂ ਮੁਸਲਮਾਨ ਹੋ ਗਏ ਅਗਲੇ ਨੇ ਮੁੰਡੇ। 65 ਤੋਂ ਬਾਅਦ, ਉਹ ਬਾਬੇ ਤੇ ਨਹੀਂ ਰਹੇ ਹੋਣੇ। ਉਹ ਬਾਬੇ ਨੇ ਉਹਨਾਂ ਦੀਆਂ ਲਾਦਾਂ ਜਿਹੜੇ ਕਿਸੇ ਦੇ ਨਾਲ ਰਤਨ ਸੀ, ਕਿਸੇ ਦੇ ਨਾਲ ਗੁਰਬਚਨ ਸੀ, ਕਿਸੇ ਦੇ ਨਾਲ ਕੁਛ, ਫਿਰ ਇਹਨਾਂ ਮੁਸਲਮਾਨਾਂ ਨਾਂ ਸਾਰੇ ਰੱਖ ਲਏ। ਬਸ਼ੀਰ, ਨਜ਼ੀਰ, ਬਸ਼ੀਰ, ਜੀ ਜੀ। ਨਾਸਰ, ਇਹਨਾਂ ਨਾਂ ਫਿਰ ਆਸਾਂ ਬਦਲਦੇ। ਅੱਛਾ ਅੱਛਾ, ਜਿਨ੍ਹਾਂ ਦੇ ਨਾਂ ਰਤਨ ਸੀ, ਬਚਨ ਸਨ। ਹਾਂ। ਠੀਕ ਹੈ ਠੀਕ ਹੈ। ਤੇ ਉਹਨਾਂ ਦੀ ਨਸਲ ਆਪਣਾ ਚੱਲ ਰਹੀ ਆਬਾਦ ਹੈ। ਚੱਲ ਰਹੀ ਹੈ ਚੱਲਦੀ ਇੱਥੇ ਮਾਂਗਾ ਪਿੰਡ ਦੇ ਵਿੱਚ ਹੀ ਰਹਿ ਰਹੇ ਮੰਗੇ ਨੇ। ਚੱਲ। ਠੀਕ ਹੈ ਠੀਕ ਹੈ। ਜੀ ਜੀ। ਅਧੀਨਦਾਰ ਨਜ਼ੀਰ ਕੇ ਇਹਦਾ ਨਹੀਂ ਫਿਰ ਅੱਛਾ ਬਾਬਾ ਜੀ, ਇਹ ਮੇਰਾ ਇੱਥੋਂ 2-3 ਦਫਾ ਗੁਜ਼ਰ ਹੋਇਆ ਅੱਲੜ ਤੋਂ, ਜੀ ਤੇ ਉਹ ਕਦੀ ਮੈਂ ਬਜ਼ੁਰਗਾਂ ਕੋਲ ਸੁਣਿਆ ਸੀ ਕਿ ਉਹ ਜਿਹੜਾ ਸਟੇਸ਼ਨ ਸੀ ਚੱਲਦਾ ਸੀ, ਹਾਂਜੀ। ਮਤਲਬ ਕਿ ਜਿਹੜੇ ਕੋਈ 25-30 ਪਿੰਡ ਨੂੰ ਇਸ ਇਕੱਲੇ ਸਟੇਸ਼ਨ ਨੂੰ ਪੈਂਦੇ ਸਨ। ਇਹ ਤੁਸੀਂ ਵੇਖਿਆ ਆਪਣੀ ਹੋਸ਼ ਦੇ ਵਿੱਚ ਇਹ ਸਟੇਸ਼ਨ ਨੂੰ ਚੱਲਦਿਆਂ? ਮੇਰਾ ਅੱਲੜ। ਦਾਦਾ ਸੁਣਾਉਂਦਾ ਹੈ ਗੱਲ ਅੱਛਾ ਕਿ ਇੱਥੇ ਖੱਤਰੀ ਹੁੰਦੇ ਨੇ ਅਲੜ, ਅੱਛਾ। ਮਾਲ ਲਿਆਉਂਦੇ ਹਨ ਚਿੰਡੇ। ਹਾਂ। ਸਟੇਸ਼ਨ ਜਦੋਂ ਬਣਿਆ ਉਹ ਵੀ ਆਂਦਾ ਮੈਨੂੰ ਪਤਾ ਹੈ। ਅੱਛਾ। ਆਂਦਾ ਸੀ ਉਹਨਾਂ ਦੇ ਵਿੱਚ ਇੱਕ ਓਡਣੀ ਆਈ ਹੈ ਜਲਦਾਨ ਬਣਾਉਂਦੇ ਨੇ, ਹਾਂ। ਤੇ ਉਹਦਾ ਇਹ ਨਾਰਾ ਸੀ ਕਿ ਉਸ ਬੰਦੇ ਨਾਲ ਮੈਂ ਸ਼ਾਦੀ ਕਰ ਲਾਂਗੀ ਜਿਹੜਾ ਮੇਰੇ ਨਾਲ ਗਾਡਾ ਤਰਾਏ ਉੱਤੇ। ਲੈਣ ਹਾਂ। ਤੇ ਬੜੇ ਬੜੇ ਮੁੰਡੇ ਜਾਨੇ ਲੱਕ ਨਹੀਂ ਪੁੱਟਿਆ ਜਦੋਂ ਤੁਰ ਹੁੰਦਾ ਘਰ ਨੂੰ। ਅੱਛਾ। ਉਹ ਇੱਕ ਪਾਸੇ ਉਹ ਫੜ ਜਾਂਦਾ, ਦੂਜੇ ਪਾਸੇ ਚੁੱਕ ਕੇ ਤਰਨਾ। ਜੀ ਜੀ। ਵਾਹ। ਉਹ ਲਾਨ ਮੇਰਾ ਦਾਦਾ ਦੱਸਦਾ ਵੀ ਲਾਨ ਜਦੋਂ ਬਣੀ ਹੈ ਇਸ ਤਰ੍ਹਾਂ ਬਣੀ ਤੇ ਫਿਰ ਅਲਰ ਸਟੇਸ਼ਨ ਨੇ ਉਦੋਂ ਬਣਿਆ ਜਦੋਂ ਮਾਲ ਲਿਆਉਣਾ ਖੱਤਰੀ ਲੜਵਾਏ ਤੇ ਉਹ ਟਵਿੰਡੇ ਲਿਆਉਂਦੇ ਹਨ। ਹਾਂ ਹਾਂ। ਫਿਰ ਮੇਰੇ ਦਾਦੇ ਨੇ ਨਾ ਇੱਥੇ ਇਕੱਠ ਕੀਤਾ ਲੜ। ਅੱਛਾ। ਉਹਨਾਂ ਦਾ ਨਾਮ ਦੱਸੋ ਆਪਣੇ ਦਾਦਾ ਜਾਨ ਦਾ? ਫਜ਼ਲ ਫਜ਼ਲ। ਹਾਂਜੀ। ਅੱਛਾ, ਫਜ਼ਲਦੀਨ। ਫਜ਼ਲਦੀਨ ਅੱਛਾ ਅੱਛਾ, ਫਜ਼ਲਦੀਨ। ਠੀਕ। ਫਜ਼ਲਦੀਨ ਨੇ ਫਿਰ ਇਕੱਠ ਕੀਤਾ। ਹਾਂ। ਉਹ ਰੇਲ ਵੇਲੇ ਬੰਦਿਆਂ ਸਾਡੇ ਕੋਲ ਨਾ ਕਹਾ ਉੱਥੋਂ ਲਿਆ ਕੇ ਮੱਤੇ ਲੈ ਲਿਆਉਂਦੇ, ਇੱਥੇ ਸਾਨੂੰ ਸਟੇਸ਼ਨ ਬਣਾ ਦਿਓ। ਹਾਂ। ਉਹ ਫਿਰ ਸਟੇਸ਼ਨ ਉਦੋਂ ਮਨਜ਼ੂਰ ਹੋਇਆ ਤੇ ਸਾਡੇ ਨਾਲ ਪੈਲੀ ਲੱਗਦੀ ਸੀ। ਉਹ ਸਟੇਸ਼ਨ ਵਾਲੇ ਦੇ ਵਿੱਚ ਮੇਰੇ ਦਾਦੇ ਨੇ ਹਿੱਸਾ ਵੀ ਦਿੱਤਾ ਪੈਲੀ ਦਾ। ਵਾਹ ਜੀ ਵਾਹ। ਉਹਨਾਂ ਆਖਿਆ ਇੱਧਰੋਂ ਮੇਰੀ ਲਾ ਲਓ, ਉੱਧਰ ਅਲੜਵਾ ਤੁਸੀਂ ਦੇ ਦਿਓ। ਵਾਹ ਜੀ ਵਾਹ, ਬੜੀ ਗੱਲ ਹੈ ਬੜੀ ਗੱਲ ਹੈ। ਮਤਲਬ ਉਹ ਅੱਲੜ ਸਟੇਸ਼ਨ ਲਿਆਉਣ ਦੇ ਵਿੱਚ ਤੁਹਾਡੇ ਬਜ਼ੁਰਗਾਂ ਦਾ ਬੜਾ ਹੱਥ ਸੀ, ਹਾਂਜੀ। ਬਲਕਿ ਜ਼ਮੀਨ ਦਿੱਤੀ ਉਹਨਾਂ ਨੇ। ਜ਼ਮੀਨ ਦਿੱਤੀ ਵਿੱਚ ਜੀ, ਅਲੜਵਾ ਇਕੱਲੇ ਨਾਲ ਪਾਓ, ਮੇਰੀ ਇੱਥੋਂ ਲਈ ਨਹੀਂ ਤੇ ਉੱਥੋਂ ਤੁਸੀਂ ਛੱਡ ਦਿਓ। ਅੱਛਾ ਅੱਛਾ, ਠੀਕ ਹੈ ਠੀਕ ਹੈ। ਸਾਂਝਾ ਬੰਨਾ ਸੀ ਨਾਲ। ਸਹੀ ਹੈ ਸਹੀ। ਬਾਬਾ ਜੀ ਇੱਕ ਗੱਲ ਦੀ ਮੈਨੂੰ ਸਮਝ ਨਹੀਂ, ਤੁਸੀਂ ਥੋੜੀ ਦੇਰ ਪਹਿਲੇ ਗੱਲ ਕੀਤੀ ਇੱਕ ਉਡਣੀ ਓਡਣੀ। ਔਰਤ ਸੀ ਨਾ ਕੋਈ ਉਹ? ਔਰਤ ਹੀ ਉਹ। ਅੱਛਾ ਅੱਛਾ।
ਮਤਲਬ ਇੰਨੀ ਉਹਦੇ ਚ ਤਾਕਤ ਸੀ ਹਾਂਜੀ। ਕਿ ਉਹਦੇ ਮੱਦੇ ਮੁਕਾਬਲ ਕੋਈ ਬੰਦਾ ਜਾਂਦੇ ਆ ਖਾਦਰ ਬੜੇ ਬੜੇ ਚੰਗੇ ਮੁੰਡੇ ਮੈਨੂੰ ਦਾਦਾ ਦੱਸਦਾ ਸੀ ਹਾਂ। ਜਾਂਦੇ ਆ ਤੇ ਗੋਡਿਆਂ ਤੋਂ ਤਾਂ ਨਹੀਂ ਨਾ ਗੋਡੇ ਵੀ ਨਹੀਂ ਸਿੱਧਾ ਢੇ ਲੱਕ ਹੋ ਸਕਦਾ ਇਹ ਪੁਰਾਣੀ ਗੱਲ ਹੈ ਪੁਰਾਣੀ ਆਹ ਪੁਰਾਣੀ 1948 ਦੀ ਉਹ ਲਾਲ ਪਹਿਲਾਂ 47 ਤੋਂ ਪਹਿਲਾਂ, ਪਹਿਲਾਂ 47 ਅੱਛਾ 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 ਠੀਕ ਹੈ ਠੀਕ ਹੈ ਠੀਕ 1848 ਚ ਬਣੀ ਇਹ ਰੇਲਵੇ ਲਾਈਨ 1848 ਹਾਂ 1848 ਚ, ਠੀਕ ਹੈ ਠੀਕ ਹੈ 1948 ਅੱਛਾ ਤੇ ਮੈਂ ਇੱਕ ਹੋਰ ਤੁਹਾਡੇ ਕੋਲ ਸਵਾਲ ਕੀਤਾ ਸੀ, ਫਿਰ ਤੁਸੀਂ ਸਟੇਸ਼ਨ ਵੇਖਿਆ ਸਟੇਸ਼ਨ ਤੁਹਾਡੀ ਹੋਸ਼ ਹੀ ਬਣਿਆ ਸਾਰਾ ਕੁਝ ਹੋਇਆ ਸਾਰਾ ਕੁਝ ਬਣਿਆ ਸੀ ਤੇ ਫਿਰ ਗੱਡੀਆਂ ਚੱਲ ਜਾਂਦੇ ਨੇ ਉਹ ਤੇ ਉਹਦੇ ਬਣ ਗਿਆ ਸਾਡੇ ਹੁੰਦਿਆਂ ਤੁਸੀਂ ਕੀ ਦੇਖਦੇ ਰਹੇ ਕਿੱਥੋਂ ਕਿੰਨੇ ਪਿੰਡ ਪੈਂਦੇ ਸਨ ਇਸ ਸਟੇਸ਼ਨ ਨੂੰ ਅਲੜ ਬਾਰਡਰ ਤੱਕ ਅੱਲੜਾ ਬਾਰਡਰ ਬਾਜਨਾ ਤੱਕ ਖਲਕਦੇ ਇੱਥੇ ਹੁੰਦੀ ਬਾਜਰਾ, ਸੀ ਬਰਾਜਾ ਗੜੀ ਤੱਕ ਹਾਂਜੀ ਬੋਲੇ ਸਬਜ਼ ਪੀਰ। ਜੀ ਜੀ ਟੋਟਲ ਹੀ ਸਾਰੇ ਚਿਵੰਡੇ ਤੇ ਅੱਲੜ ਹੁੰਦੇ ਠੀਕ ਹੈ ਠੀਕ ਹੈ। ਖੂਹ ਵੇਖੇ ਉਹ ਹੀ ਲਾਉਂਦੇ ਰਹੇ ਉਹ ਗੇੜ ਕਰਦੇ ਰਹੇ ਮਿੱਟੀ ਵਿੱਚ ਮਿੱਟੀ ਦੇ ਵਿੱਚ ਅੱਛਾ। ਉਹਦਾ ਹੀ ਜਵਾਨ ਕਈਆਂ ਨਾਲ ਪਹਿਲਾਂ ਵੱਡੇ ਵੱਡੇ ਕੋਈ ਪ੍ਰੋ ਕਰਦੇ ਹਾਂ ਜਦੋਂ ਮੈਂ ਜਵਾਨ ਹੋਇਆ ਮੈਂ ਕੱਲੇ ਹੱਥ ਕਈਆਂ ਘੇੜ ਕੱਟਦਾ ਰਿਹਾ ਕੱਲੇ ਹੱਥ ਨਾਲ ਖਲਾ ਲਾ ਲਾ ਜੀ ਬੜੀ ਗੱਲ ਹੈ ਹਾਂ। ਉਹਨਾਂ ਨੂੰ ਬੜਾ ਉਹਦਾ ਹੁੰਦਾ ਵੇ ਵਜ਼ਨ ਉਹ ਕੋਈ 20 ਕਈਆਂ ਕੱਢ ਛੱਡਦਾ ਸੀ ਨਾ ਤੇ ਉਹ ਰੋਲਾ ਪਾ ਜਾਂਦਾ ਸੀ ਕਿ ਬਈ ਬੜੀ ਗੱਲ ਹੈ ਅੱਛਾ ਅੱਛਾ ਤੋ ਲਾ ਕੇ ਨਾ ਅੱਲਾ ਦੇ ਇੱਥੇ ਬਸ਼ੀਰ ਸੀ ਮੁੰਡਾ ਅੱਲਾ ਦਾ ਜੀ ਜੀ ਢਿਲਮਾਂ ਇਧਰ ਲੈਂਦੇ ਰੱਖੇ ਲੰਪੈਂਦਾ ਅੱਛਾ ਉਹਨੇ ਇੱਥੇ ਮਸ਼ੀਨ ਲਾਈ ਸੀ ਅਸਾਂ ਇੱਥੇ ਖੂਹ ਲਾਇਆ ਤੇ ਅਸੀਂ ਮੁੰਡੇ ਬਾਵਾ ਤਗੜੇ ਜੀ ਉਹ ਆ ਗਿਆ ਇੱਕ ਦਿਨ ਉਹਨੇ ਜਦੋਂ ਰੇਤੇ ਭੱਤੀ ਰੇਤ ਬੜੀ ਕੀ ਲੱਗਦੀ ਹੈ ਜੀ ਜੀ ਰੇਤ ਭੱਤੀ ਸੀ ਤੇ ਉੱਤੇ ਉਹਨਾਂ ਕੋਲ ਖੁਆਰੇ ਵੱਖਾ ਖਲੋ ਜਾ ਉੱਤੇ ਉਹਨੇ ਕਿਹਾ ਪਛਾਣ ਜੋ ਉਹਨੇ ਇੰਨੀ ਪ੍ਰੈਕਟਿਸ ਕੀਤੀ ਸੀ ਇੰਜਨ ਚਲਾਉਣ ਦੀ ਕੱਲੀ ਬਾਣ ਉਹਨੇ ਘੇੜ ਕੇ ਬੰਦਾ ਵੀ ਤੇ ਨਾ ਹੀ ਰੇਤ ਲੈਂਦੀ ਬਾਹਰ ਬੁੱਧਾ ਹੱਥ ਨਹੀਂ ਲਾਇਆ ਇਹ ਗੱਲ ਅਸਾਂ ਕਿ ਪ੍ਰੈਕਟਿਸ ਉਹਨੇ ਕੀਤੀ ਅਸੀਂ ਫੇ ਕੀਤੀ ਅੱਛਾ ਅਸੀਂ ਬੰਦਾ ਤਾਂ ਨਹੀਂ ਖਿਲਾ ਰਿਹਾ ਉਹਨੇ ਕਈ ਇੱਕ ਹੱਥ ਸੀ ਵੀ ਜਿੱਦੀ ਮਰਜ਼ੀ ਲੱਗੀ ਕੱਢ ਕੇ ਕਿੰਨੇ ਖੂਹ ਸਨ ਮੰਗੇ ਚ ਵੀ 25 ਖੂਹ ਸਨ ਸਾਡੇ ਪਾਸ ਮੰਗੇ ਤੇ ਜਿੰਨਾ ਖੂਹਾਂ ਚ 12 ਮਹੀਨੇ ਪਾਣੀ ਨਹੀਂ ਸੀ ਮੁੱਕਦਾ ਨਹੀਂ ਹੀ ਮੁੱਕਦਾ ਸਾਰਿਆਂ ਚ ਨਹੀਂ? ਸਾਰਿਆਂ ਦੇ ਇਹ ਹੀ ਆਲਮ ਸੀ ਕੁਝ ਘੱਟ ਕਿਸੇ ਚ ਘੱਟ ਸੀ ਕਿਸੇ ਚ ਵੱਧ ਸੀ ਘੱਟ ਵੱਧ ਜੇਠ ਹਾੜ ਦੇ ਦਿਨਾਂ ਵਿੱਚ ਘਟ ਜਾਂਦਾ ਹਾਂਜੀ ਠੀਕ ਹੈ। ਤੇ ਮਸ਼ਹੂਰ ਖੂਹ ਸੀ ਜਿਹੜਾ ਉਹ ਇੱਥੇ ਸਾਡਾ ਖੂਹ ਤੂਤਾਂ ਵਾਲਾ ਨੂੰ ਆਂਦੇ ਹਨ ਤੁਹਾਡਾ ਖੂਹ ਸੀ ਆਪਣਾ ਵਾਹ ਜੀ ਵਾਹ ਤੂਤਾਂ ਵਾਲਾ ਖੂਹ ਸੀ ਹਾਂਜੀ ਅੱਛਾ ਤੇ ਉੱਥੇ ਦਿਨ ਰਾਤ ਹਾਂ ਘਰਾਂ ਤੱਕ ਪਾਣੀ ਖਾਂਦੀਆਂ ਬੀਬੀਆਂ ਦਾ ਅਸੀਂ ਫਿਰ ਜਵਾਨ ਹੋਇਆ ਸਾਨੂੰ ਦੇ ਭਾਤ ਉਟਾਕ ਤੋਂ ਅਸੀਂ ਨਹਾਣਾ ਹੀ ਆ ਅੱਛਾ ਤੇ ਅੱਛਾ ਵੱਡਾ ਹਾਂ ਬਣਾ ਬੜਾ ਸੁਥਰਾ ਅੱਛਾ ਨਾਲ ਨਾ ਭਾਂਡੇ ਲਾਉਣੇ ਨਾਲ ਨਹਾ ਲਾਣਾ ਤੇ ਕਿਸੇ ਗੱਡੀ ਤੇ ਬਹਿ ਕੇ ਪਿਆ ਢੱਗਿਆ ਨੂੰ ਵੀ ਤੋੜਨਾ ਮੈਨੂੰ ਆਖਣਾ ਉੱਧਰ ਜਾ ਕੇ ਤੂੰ ਕਾਪੀ ਵਾਹ ਜੀ ਵਾਹ ਠੀਕ ਹੈ ਸਹੀ ਸਹੀ ਜਾਂਦੇ ਤੇ ਉਸ ਵੇਲੇ ਜਿਹੜੇ ਲੋਕ ਪਾਣੀ ਪੀਣਾ ਖੂਹਾਂ ਦਾ ਹੀ ਪਾਣੀ ਇੱਥੋਂ ਇਸਤੇਮਾਲ ਖਾਦੀਆਂ ਭਰ ਕੇ ਕਰਨਾ ਰੱਖ ਲੈ ਨਹੀਂ ਘੜੇ ਹਾਂ ਤੇ ਪਾਣੀ ਵਧੀਆ ਮਿੱਠਾ ਬਹੁਤ ਠੰਡਾ ਸੁਥਰਾ, ਬਹੁਤ ਹੀ ਸੁਥਰਾ ਪਾਣੀ ਜੀ 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 ਠੀਕ ਹੈ ਠੀਕ ਹੈ ਠੀਕ ਹੈ ਮਸਜਿਦ ਹੈ ਸੀ ਉਸ ਵੇਲੇ ਪਿੰਡ ਹੈ। ਚ ਕਿੰਨੀਆਂ ਸਨ ਦੋ ਮਸਜਿਦਾਂ ਸਨ ਤੇ ਕੋਈ ਗੁਰਦੁਆਰਾ ਹੈ ਸੀ ਤੁਹਾਡੇ ਇਸ ਇਲਾਕੇ ਦੇ ਵਿੱਚ ਜੱਲੋ ਵਾਲੀ ਆ ਸੀ ਅੱਲੜ ਜੱਲੋ ਵਾਲੀ ਵੀ ਆ ਸੀ ਅੱਛਾ ਜੱਲੋ ਵਾਲੀ ਮੈਂ ਜੱਲੋ ਵਾਲੀ ਵੀ ਆ ਸੀ। ਗੀਤ ਸ਼ਿਰ ਸੁਣ ਜਾਂਦਾ ਰਹਿਣਾ ਅੱਛਾ ਜਲਵਾਈ ਅਬ ਜੱਲੋ ਵਾਲੀ ਵਾਹ ਜੀ ਵਾਹ ਸਹੀ ਹੈ ਸਹੀ ਹੈ ਜਿਹੜਾ ਉਹਨਾਂ ਨੇ ਉਹ ਕੀਰਤਨ ਵਗੈਰਾ ਕਰਨਾ ਹਾਂਜੀ। ਤੁਸੀਂ ਜਾਣਾ ਹਾਂਜੀ ਠੀਕ ਹੈ। ਤੁਹਾਡਾ ਕੋਈ ਸੰਗੀ ਬੇਲੀ ਵੀ ਆਇਆ ਸੀ ਜੱਲੋਵਾਲੀ ਚ ਸਿੱਖਾਂ ਚ ਕੋ ਮੁੰਡਾ ਸਾਰੇ ਮੁੰਡੇ ਜਿਹੜੇ ਨਾ ਨਾਮੇ ਸਿੰਘ ਨਾਮਾ ਸੀ ਨਾਮਾ ਬਹਾਦਰ ਸਿੰਘ ਸਿੰਘ ਭਾਲਾ ਸੀ, ਨਹੀਂ ਉਹਨਾਂ ਦਾ ਸਭ ਮੇਰੇ ਯਾਰ ਸਨ ਅੱਛਾ ਅੱਛਾ ਮੈਨੂੰ ਨਾ ਆਖਣਾ ਸਾਡੇ ਗੁਰਦੁਆਰੇ ਤੇ ਨਾਲ ਬੜੀ ਦੌੜ ਕੋ ਨਹੀਂ ਆ ਰਹੀ ਜੀ ਨਾਮ ਸਿੰਘ ਨਾਮਾ ਸਿੰਘ ਨਾਮਾ ਸਿੰਘ ਸੀ ਤੇ ਬਹਾਦਰ ਸਿੰਘ ਸੀ ਅੱਛਾ ਬਹਾਦਰ ਸਿੰਘ ਦੀ ਮਾਂ ਮਾਈ ਆਦਨ ਨੂੰ ਨਵਾਉਂਦੇ ਹਨ ਬਾਜੀ ਉਹ ਪੂਰੇ ਪਿੰਡ ਦੀ ਆਦਨ ਸੀ ਅੱਧਾ ਹਿੱਸਾ ਉਹਦਾ ਵਾਹ ਜੀ ਵਾਹ ਜੱਲੋਵਾਲੀ ਦਾ। ਜੱਲੋਵਾਲੀ ਦੀ ਗੱਲ ਕਰ ਰਹੇ ਤੁਸੀਂ ਜਲਵਾਈ ਦਾ ਬੜੀ ਗੱਲ ਉਹਦਾ ਕੱਬਾ ਦੇ ਬਹਾਦਰ ਮਾਈ ਬਾਜਵੀ ਦਾ ਕਰਾਂਗੇ ਅੱਛਾ ਉਹ ਅੱਛਾ ਵੀ ਯਾਦ ਬਾਜਵੇ ਸਨ ਜੱਟ ਬਾਜੀ ਠੀਕ ਹੈ ਠੀਕ ਹੈ ਜਲਵਾਈ ਸਹੀ ਸਕੂਲ ਤੁਸੀਂ ਗਏ ਸਕੂਲ ਨਾ ਮੈਂ ਗਿਆ ਇੱਕ ਦਿਨ ਅੱਛਾ। ਮੇਰੀ ਮਾਂ ਨੂੰ ਮੈਨੂੰ ਵਾਲਾ ਸੋਹਣਾ ਬੱਤਾ ਕਿਉਂ ਕੇ ਹਾਂ ਹਾਂ ਤੇ ਮੇਰਾ ਵੱਡਾ ਭਰਾ ਕਸੂਰ ਸੀ ਇਕੱਠੇ ਹੀ ਹੁੰਦੇ ਰਹਿੰਦੇ ਮੇਰੇ ਚਾਚੇ ਬਾਬੇ ਇਕੱਠੇ ਹੀ ਸਨ ਜੀ ਜੀ ਸਲੂਕ ਸੀ ਬਹੁਤ ਜੀ ਸਲੂਕ ਸੀ ਹਾਂਜੀ ਉਹ ਜਿਹੜਾ ਇਹਨੇ ਉਹਨੇ ਮੇਰੇ ਨਾਲ ਬਦਮਾਸ਼ੀ ਕੀਤੀ ਉਸ ਵੇਲੇ ਅੱਛਾ ਇੱਥੋਂ ਜਾਂਦੇ ਤੇ ਰਾਹ ਚ ਇੱਕ ਦਾ ਖੂਹ ਦਾ ਖੋਜੀ ਵਾਲਾ ਅੱਛਾ ਉਸ ਵਕਤ ਲੋਕੀ ਛਟਾਲੇ ਹੁੰਦੇ ਨਹੀਂ ਹਨ ਤੇ ਸਰਗੀ ਉੱਠ ਕੇ ਮਈਆਂ ਖੋਲਣੀਆਂ ਚਾਰਨੀਆਂ ਹਾਂ ਉਹ ਤਗੜਾ ਸੀ ਵੱਡਾ ਸੀ ਹੂੰ ਤੇ ਮੇਰੇ ਪਿਓ ਦਾ ਖਲਾ ਲੈ ਜਾ ਤੂੰ ਤੁੰਨਿਆਂ ਦਾ ਆਪਣਾ ਮੈਂ ਨਹੀਂ ਖੜਦਾ ਜੀ ਉਂਝ ਵੱਖੋ ਵਕਤਾਂ ਨਾ ਘਰਾਂ ਤੋਂ ਜੀ ਜੀ ਉਹ ਮਈਆਂ ਉੱਥੇ ਲੈ ਗਿਆ ਤੇ ਮੈਂ ਬਸਤਾ ਪਾ ਕੇ ਜਾਂਦਾ ਮੇਰੀ ਮਾਂ ਨੇ ਆਖਿਆ ਚਾਹ ਤੂੰ ਸਕੂਲੇ ਅੱਛਾ ਵੱਡਾ ਮੈਂ ਹੀ ਸਾਂ ਹੂੰ ਉਹਨੇ ਮੈਨੂੰ ਫੜ ਲਿਆ ਹੂੰ ਉਹਨੇ ਆਖਿਆ ਆ ਤੁਹਾਡੀਆਂ ਮੱਝਾਂ ਮੈਂ ਨਹੀਂ ਚਾਰਨੀਆਂ ਮੈਂ ਹੀ ਚਲਾ ਜਾ ਉਹਨੇ ਮੈਨੂੰ ਫੜ ਲਿਆ ਮੈਂ ਤਗੜਾ ਸੀ ਮੈਨੂੰ ਹੂੰ ਮੈਨੂੰ ਉਹਨੇ ਜਾਣਾ ਦਿੱਤਾ ਸਕੂਲ ਅੱਛਾ ਮੈਂ ਆਖਿਆ ਫਿਰ ਅੱਬਾ
ਮੈਂ ਨਹੀਂ ਜਾਂਦਾ ਤੂੰ ਕਰਨਾ ਮੈਂ ਫਿਰ ਉਹਦੇ ਅੱਬੇ ਦੀ ਖਿਦਮਤ ਕਰਦਾ ਰਿਹਾ ਤੂੰ ਡੰਗਰ ਬੱਛਾ ਪਾਉਂਦਾ ਠੀਕ ਠੀਕ ਠੀਕ। ਤੇ ਜੇ ਸਕੂਲ ਹੈ ਸੀ ਤੇ ਉਹ ਮੰਗੇ ਪਿੰਡ 'ਚ ਹੈ ਸੀ ਕਿ ਜਾਂ ਅੱਲੜ ਅੱਲੜ? ਅੱਲੜ ਅੱਛਾ, ਮੰਗਿਆ ਸੀ ਲੇਕਿਨ ਥੋੜਾ ਜਿਹਾ ਚਿਰ ਰਿਹਾ ਸੀ ਬਾਅਦ ਖਤਮ ਹੋ ਗਿਆ। ਅੱਲੜ ਪਿੰਡ ਹੁਣ ਵੀ ਪੂਰਾ ਜਿਹਾ ਹੀ ਹੈ ਆ ਪੂਰਾ ਤੇ ਉਦੋਂ ਵੀ ਐਡਾ ਸੀ ਜਾਂ ਨਹੀਂ ਥੋੜਾ ਘੱਟ ਹੋਣਾ ਚੌਖਾ ਹੈ ਉਦੋਂ ਥੋੜਾ। ਉਹਦੇ ਵਿੱਚੋਂ ਦੇ ਰਾਹ ਹੁੰਦਾ ਸੀ, ਵਿੱਚੋਂ ਨਹੀਂ ਪਿੰਡ ਚੋਂ ਜਾਂਦੇ ਹਾਂ ਹਾਂ ਇਹ ਵੀ ਪਿੰਡ ਬੜਾ ਹੈ, ਤੁਸੀਂ ਪਿੰਡ ਵਿੱਚ ਬੜਾ ਦੇਖੀ ਨਾ ਫਿਰ। ਵਿੱਚੋਂ ਸੰਘਣੀ ਹਾਂਜੀ, ਐਡੀ ਬਾਹਰ ਐਡੀ ਗਲੀਆਂ ਨੇ ਅੱਲੜ ਦੇ ਬੜਾ ਛੋਟੀਆਂ ਛੋਟੀਆਂ ਕਸਬਾ ਜਿਹਾ ਛੋਟਾ ਉਸ ਬਣੇ ਗਿਣਿਆ ਜਾਂਦਾ ਹਾਂ ਹਾਂ ਸਾਰੀ ਖੱਤਰੀ ਸਹੂਲਤਾਂ ਹੁੰਦਿਆਂ ਨੇ ਤੇ ਬੜੀ ਉਹਨਾਂ ਨੂੰ ਧੂਮ-ਧਾਮ ਸੀ। ਠੀਕ। ਤੇ ਬਾਬਾ ਜੀ ਸ਼ਹਿਰ ਤੁਹਾਨੂੰ ਚਮੁੰਡਾ ਹੀ ਲੱਗਦਾ ਸੀ ਕਿ ਉਸ ਵੇਲੇ ਚਮੁੰਡਾ ਸ਼ਹਿਰ ਹੈ ਸੀ ਬਾਜ਼ਾਰ ਬਜ਼ੂਰ? ਆਹ ਹੈ ਸੀ ਅੱਛਾ। ਤੇ ਕੋਈ ਵਿਆਹ ਸ਼ਾਦੀਆਂ ਤੇ ਤੁਸੀਂ ਜਾਣਾ ਆਪਣਾ ਤੇ ਸਿਆਲਕੋਟ ਜਾਂਦੇ ਸੀ ਜਾਂ ਪਸਰੂਰ? ਤੁਹਾਨੂੰ ਨੇੜੇ ਕਿਹੜਾ ਲੱਗਦਾ ਸੀ? ਇੱਥੋਂ ਅੱਜ ਵੀਡੀਓ ਹੀ ਲਾਉਂਦੇ ਸਭ ਅੱਛਾ, ਤੁਹਾਨੂੰ ਚੁੰਡੇ ਮਿਲ ਜਾਂਦਾ ਸੀ। ਠੀਕ ਹੈ, ਸਹੀ ਹੈ ਸਹੀ ਹੈ। ਤੇ ਆਪਣਾ ਪਿੰਡ ਛੋਟੀ ਮੋਟੀ ਕੋਈ ਦੁਕਾਨਦਾਰੀ ਕਰਦਾ ਸੀ ਬੰਦਾ ਉਸ ਵੇਲੇ? ਇੱਥੇ ਹਾਂ। ਇੱਥੇ ਤੇ ਕਿਲਮਾ ਬਰਵਾਲਾ ਹੁੰਦਾ ਸੀ, ਕਿਲਮਾ ਬਰਵਾਲਾ ਇਹ ਇਲਮੇ ਬਰਾਏ ਤੋਂ ਪਹਿਲਾਂ ਦੀ ਗੱਲ ਹੈ। ਉਹ ਬਾਬਾ ਜਿਹੜਾ ਲਿਆਉਂਦਾ ਹੁੰਦਾ ਸੀ ਉਹ ਕੀ ਉਹ ਖੱਤਰੀ ਸੀ ਲੋਹੜੀ ਲੌਰੀ ਜਿਹਨੂੰ ਆਂਦੇ ਹਨ, ਉਹ ਲਾਹੌਰੋਂ ਜਾ ਕੇ ਸਬਦਾ ਲਿਆਉਂਦਾ ਹੁੰਦਾ ਸੀ ਸਿਰ ਤੇ ਚੁੱਕ ਕੇ ਕਿਸੇ ਜ਼ਮਾਨੇ 'ਚ। ਹਾਂਜੀ, ਉਹਨੂੰ ਪੁੱਛਣਾ ਬਈ ਤੇਰੇ ਬਾਬਾ ਵਿਕਿਆ ਨਹੀਂ ਮਾਲ? ਨਾ ਉਹਨੂੰ ਆਖਣਾ ਬਾਬਾ ਹੁਣ ਕਦੋਂ ਕੋ ਲਾਹੌਰ ਜਾਣਾ ਹੈ, ਕਿਉਂਕਿ ਕਈਆਂ ਨੂੰ ਸ਼ੌਕ ਹੁੰਦਾ ਲਾਹੌਰ ਵੇਖਣ ਦਾ ਹੀ। ਅੱਛਾ। ਉਹਨੇ ਆਖਣਾ ਕਿ ਮੁੱਕਿਆ ਸੜੇ ਤੇ ਫੇਰ ਵਿਕਦਾ ਹੀ ਨਹੀਂ ਪਿਆ, ਉਹਨੂੰ ਪੈਸਾ ਹੀ ਨਹੀਂ ਲੋਕਾਂ ਕੋਲ ਹੁੰਦਾ। ਜੀ ਜੀ ਜੀ। ਸੌਦਾ ਪਿਆਰੇ ਨੇ ਉਹ ਜੋ ਸੌਦਾ ਮੁੱਕਣਾ ਫੇਰ ਉਹਨੇ ਪੈਦਲ ਲਾਹੌਰ ਜਾ ਕੇ ਤੇ ਉੱਥੋਂ ਲਿਆਉਣਾ। ਉਹ ਹਾਂਜੀ। ਖੱਤਰੀ ਆਣ ਕੇ ਲੋ ਇੱਥੇ ਕਰਦਾ ਸੀ। ਇੱਕ ਸਾਡੇ ਪਿੰਡ ਹੁੰਦਾ ਸੀ, ਬਾਬਾ ਜੀ ਉਹਦਾ ਨਾਂ ਦੱਸੋ ਖੱਤਰੀ ਦਾ ਜਿਹੜਾ ਇੱਥੇ ਦੁਕਾਨਦਾਰੀ ਕਰਦਾ ਸੀ ਆ ਅੱਲੜ ਦਾ? ਉਹਨੂੰ ਉਸ ਵਕਤ ਤੇ ਆਨੇ ਹਨ ਲੋਹੜੀ ਖੱਤਰੀ। ਲੋਹਰੀ ਖੱਤਰੀ ਦੇ ਨਾਂ ਦੀ ਕਰਕੇ ਲੋਹਰੀ ਮਸ਼ਹੂਰ ਖੱਤਰੀ ਸੀ। ਦੇ ਨਾਂ। ਕਿਉਂ? ਕਿ ਸੌਦਾ ਲੋਰੂ ਲੈ ਕੇ ਆਉਂਦਾ ਸੀ। ਉਹਦਾ ਨਾਂ ਹੈ ਪੈਰੋ ਖੱਤਰੀ। ਪੈਰੋ ਖੱਤਰੀ। ਵਾਹ ਜੀ ਵਾਹ। ਬਾਬਾ ਭਾਜੀਆਂ ਦਾ ਨਹੀਂ ਪੈਰੋ। ਅੱਛਾ ਅੱਛਾ, ਪੈਰੋ ਖੱਤਰੀ। ਤੇ ਜਿਹੜੀ ਉਹਦੀ ਆਲ ਸੀ ਜ਼ਿਆਦਾ ਲੋਹਰੀ ਲਾਹੌਰੀ ਪਰ ਲਾਹੌਰ ਜਾਂਦਾ, ਲਾਹੌਰੋਂ ਸੌਦਾ ਲਿਆਉਂਦਾ। ਗੱਲ ਤੇ ਆ ਸੀ। ਸਹੀ ਹੈ ਸਹੀ। ਲੋਹੜੀ ਦੀ ਦੁਕਾਨ ਤੇ ਜਾਓ, ਲਾਹੌਰੀ ਦੀ ਦੁਕਾਨ ਲਾਹੌਰ ਤੋਂ ਸੌਦਾ ਲਿਆਉਂਦਾ ਸੀ ਪੂਰਾ, ਮਤਲਬ ਉੱਥੋਂ ਦਾ ਮਿਲ ਜਾਂਦਾ ਸੀ ਸਸਤਾ। ਜੀ ਜੀ। ਮਾਰਕੀਟ ਸੀ ਵੱਡੀ, ਚੁੱਕ ਕੇ ਲੈ ਆਉਂਦਾ ਸੀ। ਉਹ ਚੁੱਕ ਕੇ ਸਿਰ ਤੇ ਹੀ ਲੈ ਆਉਣਾ। 2 ਦਿਨ ਤੁਰਦਿਆਂ ਜਾਣਾ, 2 ਦਿਨ ਵਾਪਸੀ ਆਉਣਾ। 4-5 ਦਿਨਾਂ ਚ ਸੌਦਾ ਲਿਆ ਕੇ ਰੱਖ ਲੈਣਾ ਜੀ ਜੀ। ਤੇ ਬਾਅਦ ਚ ਹੌਲੀ ਹੌਲੀ ਮਹੀਨਾ 2 ਮਹੀਨੇ ਜਦੋਂ ਮੁੱਕਣਾ ਫੇਰ ਜਾਣਾ। ਤੇ ਪੈਰ ਮੁੱਕ ਜਾਂਦੇ ਦਾਣੇ ਤੇ ਲੋਕੀ ਦਿੰਦੇ ਹਨ ਲੱਭ ਦਾਣਿਆਂ ਦੇ ਆ ਉਹ ਦਾਣੇ ਫਿਰ ਵਿਕਣ ਤਾਂ ਕੋਈ ਸੌਦਾ ਆਇਆ ਸੌਦਾ ਨਾ। ਆਇਆ ਜੀ ਜੀ ਜੀ। ਦਾਣੇ ਵੀ ਨਹੀਂ ਹਨ ਵਿਕਦੇ। ਸਹੀ ਗੱਲ। ਉਹ ਤੁਹਾਡੇ ਵਾਲੀ ਗੱਲ ਕਿ ਪੈਸਾ ਹੈ ਹੀ ਨਹੀਂ ਸੀ ਉਦੋਂ। ਹਾਂ ਹੈ ਜੀ। ਠੀਕ ਹੈ ਠੀਕ। ਚੀਜ਼ਾਂ ਦੇ ਬਦਲੇ ਚੀਜ਼ਾਂ ਪਰਚੇਜ਼ ਹੁੰਦੀਆਂ ਹਨ ਨਾ। ਹਾਂ ਉਧਰ। ਅੱਛਾ ਅੱਛਾ ਬਾਬਾ ਜੀ, ਇੱਕ ਹੋਰ ਬੜਾ ਨਾਂ ਹੋਇਆ ਤੁਹਾਡੇ ਪਿੰਡ ਦੇ ਬੰਦੇ ਦਾ, ਸਰਦਾਰਾ ਸਾਈ। ਬਿਲਕੁਲ। ਠੀਕ ਹੈ, ਉਹਨਾਂ ਬਾਰੇ ਸਾਨੂੰ ਕੋਈ ਗੱਲ ਦੱਸੋ, ਤੁਸੀਂ ਵੇਖੇ ਹੋ? ਬੜਾ ਵੇਖਿਆ, ਮੇਰਾ ਮੈਂ ਉਹਨੂੰ ਚਾਚਾ ਨਾਨਾ ਮੈਨੂੰ ਪੁੱਤਰ ਆਂਦਾ ਸੀ। ਅੱਛਾ। ਜਿੱਥੇ ਉਹ ਜਦੋਂ ਉਹਨੇ ਕੰਮ ਛੱਡ ਛੜਿਆ ਹੈ ਨਾ, ਹੂੰ। ਤੇ ਜਿੱਥੇ ਉਹਨੂੰ ਭੀੜ ਬਣਦੀ ਉੱਥੇ ਮੈਨੂੰ ਖੜਦਾ ਰਹਿੰਦਾ, ਮੈਂ ਆਪਣੇ ਪੁੱਤਰ ਲੈਂਦਾ ਆ ਜਾਓ ਵੇਖ ਲਓ ਜੋ। ਅੱਛਾ। ਉਹਦੇ ਮੁਤਾਲਕ ਰੋਸ਼ਨੀ ਮੈਂ ਬਾਅਦ ਪਾਵਾਂਗਾ। ਜੀ ਠੀਕ ਹੈ ਜੀ ਠੀਕ। ਅੱਛਾ, ਤੁਸੀਂ ਵੀ ਮਤਲਬ ਕਿ ਰੱਖਦੇ ਸੋ ਪੂਰਾ ਸ਼ੌਕ ਹੈ? ਮੈਂ ਕੌਡੀ ਕੌਡੀ ਵੀ ਖੇਡਦੇ ਹਨ, ਵੇਟ ਲਿਫਟਰ ਸਨ। ਤੇ ਉਹ ਖੇਡੀ ਜਿਹੜਾ ਕਿਹਾ ਬੰਦਾ ਫੜਿਆ ਨਹੀਂ ਜਾਂਦਾ, ਉਹਨੂੰ ਫੜ ਕੇ ਵਿਖਾਉਂਦਾ ਮੈਂ ਅੱਜ। ਵਾਹ ਜੀ ਵਾਹ। ਇਹ ਮੁਕਾਬਲੇ ਚ ਉਹਨਾਂ ਆਖਣਾ ਵੀ ਕੌਡੀਆਂ ਜੱਫੇ ਹੀ ਮਾਰਨਾ, ਕੌਡੀਆਂ ਪਾਵਾਂ ਆਖਣ ਬਾਰੀ ਜ਼ਿਆਦਾ ਉਹ ਵੀ ਪਾਈਆਂ। ਜ਼ਿਆਦਾ ਤੁਸੀਂ ਫਿੱਟ ਕਿਹਦੇ ਵਿੱਚ ਹੋ, ਮਤਲਬ ਸੁਹਾਗਾ ਜਾਫੀ? ਝੁਕਣ। ਜਾਫੀ ਵੇਟ ਲਿਫਟਿੰਗ। ਕਬੱਡੀ ਦੀ ਗੱਲ? ਵੇਟ ਕਬੱਡੀ ਲਿਫਟਿੰਗ ਚ ਮੈਂ ਜਾਫੀ ਸਾਂ ਬੜਾ। ਜਾਫੀ ਤੁਸੀਂ ਸੁਪਰ? ਹਾਂਜੀ। ਅੱਛਾ ਅੱਛਾ, ਵਾਹ ਜੀ ਵਾਹ। ਠੀਕ ਹੈ ਠੀਕ ਹੈ। ਤੇ ਮੇਲੇ ਛਲੇ ਹੋਣੇ ਉਸ ਵੇਲੇ? ਉਸ ਵੇਲੇ ਉਹ ਸਾਡਾ ਭਲਵਾਨ ਸੀ ਪਿੰਡ ਜ਼ਿਲ੍ਹੇ ਦਾ। ਚ ਮੇਲੇ ਦੂਜੇ ਜ਼ਿਲ੍ਹੇ ਜਾਂਦੇ ਰਹੇ। ਉਹ ਭਲਵਾਨ ਸੀ ਪਿੰਡ ਦਾ, ਤੇ ਸਾਨੂੰ ਉਹਨੇ ਕੈਪਟਨ ਸੀ ਆਪਣੀ ਟੀਮ ਟੀਮ ਦਾ। ਬਣਾ ਕੇ ਰੱਖੀ ਸੀ। ਹਾਂ 40 ਮੁੰਡੇ ਟੀਮ ਚ ਟੀਮ ਦਾ ਤੇ ਕੋਈ ਬੰਦਾ ਮੰਗਾ ਹਰ ਕੇ ਕਿਸੇ ਪਿੰਡੋਂ ਨਹੀਂ ਆਉਂਦਾ। ਹੂੰ। ਤੇ ਜਿਹੜੀ ਸਰਦਾਰੇ ਸਾਈ ਦੀ ਟੀਮ ਸੀ ਬਾਬਾ ਜੀ, ਹਾਂਜੀ, ਉਹਦੇ ਵਿੱਚ ਕਿਆ ਸਾਰੇ ਮੁੰਡੇ ਮੰਗੇ ਤੇ ਸਨ ਗੁਲਾਮ ਦੇ ਵੀ ਆ? ਨਹੀਂ, ਸਾਰੇ ਮੰਗੇ ਦੇ, ਜ਼ਿਆਦਾ ਮੰਗੇ। ਸਾਰੇ ਮੰਗੇ ਦੇ ਹਨ। ਕੋਈ ਕ੍ਰਿਸਚੀਅਨ ਕੋਈ ਮੁਸਲਮ। ਕੋਈ ਮੁਸਲਮ ਕੋਈ ਸਾਰੇ ਰਲ ਮਿਲ ਕੇ ਕੰਮ ਚੱਲਦਾ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ। ਤੇ ਕੋਈ ਐਸੀ ਕੋਈ ਗੱਲ ਸੁਣਾਓ ਜਿੱਥੇ ਤੁਸੀਂ ਫਲਾਂ ਜਗ੍ਹਾ ਗਏ ਹੋ ਤੇ ਉੱਥੋਂ ਬੜਾ ਤੁਹਾਨੂੰ ਆਪਣਾ ਇਨਾਮ ਸ਼ਾਮ ਮਿਲਿਆ ਹੈ, ਕੋਈ ਇਹਦੇ ਬਾਰੇ? ਉਹ ਜਦੋਂ ਉਹ ਸ਼ਰਾਬ ਬੜੀ ਪੀਂਦਾ ਸੀ, ਅੱਛਾ। ਕੱਢਦਾ ਵੀ ਆਪੀ? ਆਪੀ ਅੱਛਾ ਠੀਕ ਹੈ। ਸ਼ਰਾਬ ਕੱਢੀ ਉਹਨੇ ਮੁੰਡੇ ਨੇ, ਫਿਰ ਕੱਢਦਾ ਹੈ, ਅੱਗੇ ਮੁੰਡਾ ਉਹਦਾ ਰੱਖੂ ਹੁੰਦਾ ਉਹ ਕੱਢਦਾ ਸੀ। ਅੱਛਾ। ਉਹਨੇ ਚੱਕ ਕੇ ਤੋਂ ਤੱਤੀ ਪੀ ਗਿਆ, ਹਾਂ। ਤੇ ਫਿਰ ਕਮਜ਼ੋਰ ਹੋ ਗਈ। ਓਹੋ ਅੱਛਾ। ਖੰਘ ਲੱਗ ਗਈ ਹੂੰ। ਤੇ ਖੁਰਕ ਪੈ ਗਈ। ਹਾਂ। ਆ ਮੈਂ ਨਾਲ ਤੇ ਸਾਡੇ ਡੇਰੇ ਦੇ ਨਾਲ ਹੀ ਉਹਦਾ ਅੱਡਾ ਹੁੰਦਾ ਜਿੱਥੇ ਰੋਜ਼ ਐਨ ਚੁੱਕਦਾ ਸੀ। ਹੂੰ।
ਈਦਗਾਹ ਤੇ ਈਦਗਾਹ ਸੀ। ਬਾਬਾ ਜੀ ਉਹ ਆਪਣਾ ਸਰਦਾਰੇ ਸਾਈ ਨੂੰ ਬੈਨ ਕਰ ਦਿੱਤਾ ਗਿਆ ਹਾਂ, ਉਸ ਉਹ ਵੇਲੇ ਮੈਂ ਜਿਹੜੀ ਨਹੀਂ ਪਾਲੀ। ਉਹ ਜੀ ਠੀਕ ਉਹ ਮੈਂ ਅੱਛਾ ਪਾਲੀ। ਅੱਛਾ ਬੈਨ। ਚਲੋ ਅੱਛਾ ਸਹੀ। ਉਹ ਇੱਕ ਮੁੰਡਾ ਨਾਲ ਵੱਡੇ ਸਵੇਰੇ ਹਾਂ ਅੱਛਾ 4-5 ਬੰਦੇ ਚਲਵਾ ਕੇ ਜੱਜਿਆਂ ਨੂੰ ਜੀ। ਸ਼ਹਿਰ ਤੋਂ ਅੱਛਾ ਸਿਆਲ ਲੰਘੇ ਕੋ ਮਾਘ ਮਹੀਨਾ ਸੀ। ਹਾਂ ਮੈਂ ਉੱਥੇ ਖਲੋਤਾ ਨੂੰ ਐਰਨ ਕੇ ਦੀ ਭਲਵਾਨ ਸਰਦਾਰ ਵੀ ਅੱਛਾ ਉਹਨਾਂ ਧਰੀ ਦੇ ਉੱਤੇ ਇੱਕ ਮੁੰਡੇ ਕੁਰਤਾ ਲਾਇਆ ਮਾਛੀ ਮੁੰਡਾ ਗਜਰਾਤ ਦਾ ਅੱਛਾ ਜੱਟਾਂ ਨੇ ਭਾਲਿਆ ਹਾਂ ਕੁਰਤਾ ਲਾਇਆ ਉਹਨੇ ਕਰਕੇ ਚੰਦ ਖਿੱਚ ਕੇ ਲੰਗੋਟਾ ਹੂੰ ਉੱਤੇ ਧਰੀ ਚੁੱਕ ਕੇ ਲੰਬਾਲਾ ਕੱਢ ਛੜਿਆ ਅੱਛਾ ਤੇ ਕਹਾਂ ਕਿ ਬਾਲਾ ਕੱਢਿਆ ਉਹਨੇ ਉਹ ਜਿਹੜਾ ਗੁਜਰਾਤ ਚੋਂ ਆਇਆ ਸੀ ਹਾਂਜੀ। ਇੱਥੇ ਕੋਈ ਮਹਿਮਾਨ ਪ੍ਰਾਹੁਣਾ ਆਇਆ ਨਹੀਂ ਲੈ ਕੇ ਉੱਥੋਂ ਹੀ ਆਇਆ। ਆਇਆ ਗੁਜਰਾਤ ਤੋਂ ਸਪੈਸ਼ਲ। ਲੈ ਕੇ ਆਇਆ ਹੁਣ ਉਹ ਮੈਂ ਅੱਗੋਂ ਤੁਹਾਨੂੰ ਸੁਣਾਉਂਦਾ ਹਾਂ। ਜੀ 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 ਚਲੋ ਉਹ ਜਦੋਂ ਉਹਨੇ ਕੱਢ ਲਿਆ ਬਾਲਾ ਤੇ ਮੈਂ ਉਹਨੂੰ ਆਖਿਆ ਵੀ ਸਾਡਾ ਜਿਹੜਾ ਭਲਵਾਨ ਹੈ ਸਰਦਾਰ ਉਹਦਾ 10 ਵੱਟੀਆਂ ਭਾਰ ਹੋਰ ਵੀ ਨਾਲ ਸੀ ਪੱਤਰੇ ਚਾੜਦਾ ਸੀ ਅੰਦੇ ਹੁੰਦੇ ਆ ਨਾਲ ਸਾਈਡਾਂ ਜੀ, ਤੇ ਜੀ, ਚਾੜ ਜੀ। ਕੇ ਨਾ ਤੇ ਵਿੱਚੋਂ ਦੀ ਦਿੱਤੇ ਹੁੰਦੇ। ਅੱਛਾ ਉਹ ਆਖਣ ਲੱਗੇ ਫਿਰ ਉਹਨੂੰ ਸਾਡਾ ਵੀ ਵਿਖਾਇਆ। ਉਹ ਚੁਣਨ ਨੂੰ ਬਾਹਰ ਆਇਆ ਸੀ ਨਾਲ ਕੋਲ ਹੱਡ ਰੋੜਾ ਵੀ ਉਹਨਾਂ ਦਾ ਹੁੰਦਾ ਜਿਹਦੇ ਜਿਆਦਾ ਰੱਖਦੇ ਆ ਅੱਛਾ ਖਲੀ ਦਾ ਕੰਮ ਕਰਦਾ ਜੀ ਜੀ ਚਮੜੇ ਦਾ ਹੱਡੀ ਦਾ। ਹਾਂਜੀ ਹਾਂਜੀ ਉਹ ਮੈਂ ਸਾਰਾ ਕੀਤਾ ਆ ਗਿਆ ਉਹਨੇ ਕਿਹਾ ਤੇ ਕੋਲ ਬੰਦੇ ਖਲੋਤੇ ਨੇ ਹੂੰ ਮੈਂ ਕਿਹਾ ਸਾਡਾ ਭਲਵਾਨ ਹੈ ਵੇਖ ਲੋ ਕੁਝ ਕਹੀ ਇਹਨੂੰ ਜੀ ਜੀ ਇਹ 70 ਵੱਟੀਆਂ ਚੁੱਕਦਾ ਤੇ ਇਹ 60 ਵੱਟੀਆਂ ਜਿਹੜਾ ਹਾਂ। ਬਾਲਾ ਤੋਂ ਕੱਢਿਆ ਹੂੰ 10 ਵੱਟੀਆਂ ਹੋਰ ਹੋਏ ਤੇ ਫਿਰ ਭਾਰ ਪੂਰਾ ਹੁੰਦਾ ਹਾਂ 20 ਕਿਲੋ। ਉਹ ਜਿਹੜਾ ਮੁੰਡਾ ਹੈ ਮਾਚੀਆਂ ਦਾ ਉਹਨੇ ਆਖਿਆ ਆਖੂ ਹਾਂ ਆਹ ਚੁੱਕ ਕੇ ਵਿਖਾ ਲੈ ਸਾਨੂੰ ਨਹੀਂ ਪਤਾ ਅੱਛਾ ਮੈਂ ਕਿਹਾ ਚਾਚਾ ਹੁਣ ਸੁਣਾ ਬਾਈ ਹੂੰ ਕਰੇਗਾ ਕੁਝ ਉਹਨੇ ਕਿਹਾ ਜੇ ਤੁਸੀਂ ਆਖੋ ਤਾਂ ਮੈਂ ਕਰਨਾ ਮੇਰੇ ਚ ਨਹੀਂ ਜਾਣ ਹੂੰ ਜੇ ਤੁਸੀਂ ਹਲਾ ਸ਼ਰੀ ਦਵੋ ਤੇ ਮੈਂ ਅੱਗੋਂ ਅਸੀਂ ਕਰਨੇ ਹੁਣ ਇੱਧਰ। ਅੱਛਾ। ਅਸੀਂ ਫਿਰ ਜਨਾਬ ਉਸ ਵਕਤ ਉਹ ਤੇ ਤੁਰ ਗਏ ਹੂੰ 2-3-12 ਵਜੇ ਪਹਿਲਾਂ ਘਿਓ ਇਕੱਠਾ ਕਰਕੇ ਉਹਦੇ ਘਰ ਤੱਕ ਕਲੈਕਸ਼ਨ ਕੀਤੀ ਲੋਕਾਂ ਕੋਲ ਕਲੈਕਸ਼ਨ ਵਾਹ ਜੀ ਕਰਕੇ ਵਾਹ। ਇਕੱਠਾ ਕਰ ਲਿਆ ਪੈਸੇ ਪੈਸੇ ਘਰਾਂ ਚ ਆ ਕੇ ਜਿਹੜੇ ਵੀ ਜਿਹਦੇ ਘਰ ਦੁੱਧ ਪੀਣਾ ਵੀ ਜਿੰਨਾ ਪੀਏ ਪੀਏ ਪੀਏ। ਤੇ ਉਹਨੂੰ ਆਂਦੀਆਂ ਮਾਈਆਂ ਨੇ ਵੇ ਦਾਰਿਆਂ ਨੇ ਭਰਾਵੇ ਆ ਦੁੱਧ ਪੀਦਾ ਓ ਹੋ ਹੋ ਬੜੀ ਗੱਲ ਹੈ। ਇਹਨਾਂ ਦਾ ਸ਼ੌਕ ਸੀ ਸ਼ੌਕ। ਲੋਕਾਂ ਦੇ ਸ਼ੌਕ ਸੀ। ਜੀ 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 ਲੋਕਾਂ ਦੀ ਬੜੀ ਹੈਲਪ ਕਰਦੇ। ਦੁਬਾਰਾ ਤੋਂ ਫਿਰ ਪਿੰਡ ਦੇ ਲੋਕਾਂ ਨੇ ਇਹਨੂੰ ਤਿਆਰ ਕੀਤਾ ਤਿਆਰ ਕੀਤਾ ਹਾਂ। ਫਿਰ ਗੁਜਰਾਤ ਮੈਚ ਪਿਆ ਵਜ਼ੀਰਾਬਾਦ ਹੂੰ ਉੱਥੋਂ ਫੈਕਟਰੀ ਆ ਬੰਦਾ ਸੀ, ਉਹ- ਪਹਿਲਾਂ ਇੱਥੇ ਇਨਵਾਈਟ ਕਰਦੇ ਰਹੇ ਨਾ ਆਇਆ ਫਿਰ ਉੱਥੇ ਹੀ ਟੁਰ ਗਏ ਡੀਸੀ ਮੁਤਲਕਾ ਕੋਲ ਇਜਾਜ਼ਤ ਲੈ ਕੇ ਉੱਥੇ ਉਹਦੇ ਘਰ ਹੀ ਟੁਰ ਗਏ ਹਾਂ ਕਿ ਇੱਥੇ ਜਨਾਬ ਸਾਡਾ ਮੁਕਾਬਲਾ ਕਰਾਇਆ ਜਾਏ। ਇੱਥੇ ਦੇ ਲਕਾਰ ਕੇ ਗਿਆ ਸੀ ਅਸੀਂ ਹਾਂਜੀ। ਹੁਣ ਉਹਦੇ ਕੋਲ ਆਏ ਹਾਂ ਹਾਂ, ਸਹੀ ਉਹਨੇ ਇਹ ਕੰਮ ਕੀਤਾ ਸੀ ਜਦੋਂ ਇੱਥੋਂ ਐਰਨ ਦਾ ਬਾਲਾ ਚੁੱਕ ਗਿਆ ਸੀ ਨਾ ਜੀ ਉਹਨੇ ਅੱਲੜ ਸ਼ੇਖ ਸਨ ਸਾਡੇ ਢੋਲ ਧਮੱਕੇ ਦਾ ਕੰਮ ਕਰਦੇ ਆ ਵਾਜੇ ਦਾ ਜੀ ਉੱਥੋਂ ਉਹਨਾਂ ਨੂੰ ਪੈਸੇ ਦੇ ਕੇ ਆਖਣਗਾ ਆਓ ਮੇਰੇ ਨਾਲ ਤੇ ਮੇਰੀ ਜਰਾ ਮਸ਼ਹੂਰੀ ਘੱਟ ਦੋ। ਹਾਂ ਉਹ ਸਿਆਲਕੋਟ ਤੱਕ ਟ੍ਰੇਨ ਤੇ ਬਹਿ ਕੇ ਉਹਦੇ ਨਾਲ ਗਏ ਉੱਥੇ ਜਾ ਕੇ ਉਹਨੇ ਢੋਲ ਸ਼ੋਲ ਵਜਾਏ ਤੇ ਭੰਗੜਾ ਛੰਗੜਾ ਪਾਇਆ ਜੀ ਨਾਲ ਹੋਰ ਵੀ ਐਵੇਂ 2-4 ਲੱਲੇ। ਹਾਂ ਉਹ ਸਾਡੇ ਪਿੰਡ ਦੇ ਲੋਕ ਸੁਣੋ ਨਾ ਆਖਿਆ ਇਹ ਕੀ ਗੱਲ ਹੈ ਅਸੀਂ ਉਹ ਸਰਦਾਰੇ ਸਾਈ ਦੀ ਐਰਨ ਦਾ ਬਾਲਾ ਕੱਢ ਕੇ ਆਏ। ਉਹ ਵਾਪਸੀ ਆਏ ਉਹਨਾਂ ਪਿੰਡ ਸ਼ਾਮ ਨੂੰ ਨਾ ਇਕੱਠ ਕੀਤਾ ਪਿਆ ਇਹ ਗੱਲ ਹੈ। ਲੋਕਾਂ ਆਖਿਆ ਕਿ ਇਹਦੀ ਇੰਨੀ ਕੁ ਹੈਲਪ ਕੀਤੀ ਜਾਏ ਇੰਨੀ ਕਿ ਇਹਦੀ ਮਦਦ ਕਰੋ ਕਿ ਇਹ ਫਿਰ ਨਵੇਂ ਸਿਰੇ ਬਹਾਲ ਹੋ ਜਾਏ। ਅੱਗੇ ਉਹ ਜਿਸ ਤਰ੍ਹਾਂ ਦਾ ਵਿਆਹ ਸੀ ਜਦੋਂ ਉਹਨੇ ਦੁਬਾਰਾ ਆਂਦੇ ਨੇ ਜਾਂ ਮੱਥ ਫੁੱਟ ਜਾਂ ਕਰੜ ਝੋਟ ਹੂੰ ਜਾਂ ਉੱਠਦਾ ਮੁੰਡਾ ਤਾਂ ਉੱਠਦਾ ਤੇ ਜਾਂ ਜਦੋਂ ਵੱਲ ਹੋ ਜਾਏ ਕਿਉਂਕਿ ਅਕਸਰ ਪਹਿਲਵਾਨਾਂ ਦੇ ਮੈਂ ਕੌਲ ਸੁਣੇ ਨੇ ਜੀ ਜੀ ਉਹ ਆਂਦੇ ਨੇ 60 ਤੇ ਪੱਠਾ ਅਸੀਂ 60 ਸਾਲ ਤੇ ਰਿਟਾਇਰ ਹੋ ਜਾਂਦੇ ਆ ਤੇ ਫੌਤ ਵੀ ਹੋਣਾ ਸ਼ੁਰੂ ਹੋ ਜਾਂਦੇ ਆ ਹਾਂ ਲੇਕਿਨ ਪਹਿਲਵਾਨ ਜਿਹੜੇ ਨੇ ਉਹਨਾਂ ਦਾ ਇਹ ਅਕੀਦਾ ਹੈ ਕਿ 60 ਸਾਲ ਤੇ ਅਸੀਂ ਪੱਠਾ ਗਿਣਨੇ ਆ ਹੂੰ ਉਸ ਤੋਂ ਉੱਤੇ ਜਾ ਕੇ ਅਸੀਂ ਜਵਾਨ ਆਪਣੇ ਨੂੰ ਪਹਿਲਵਾਨ ਬਣਨੇ ਆ। ਵਾਹ ਜੀ ਵਾਹ ਮਸਲ ਉਹ ਏਜਡ ਹੋ ਗਿਆ ਸੀ ਪੂਰਾ ਮੈਚੁਰ ਹੋ ਗਿਆ ਸੀ ਫਿਰ ਉਹ ਜਦੋਂ ਖੁਰਾਕ ਮਿਲੀ ਤੇ ਉਹਨੇ ਜਨਾਬ ਅੱਗੇ ਤੋਂ ਵੀ ਜ਼ਿਆਦਾ weight ਲਿਫਟਰ ਬਣ ਗਿਆ ਜ਼ਿਆਦਾ ਵਜ਼ਨ ਚੁੱਕਣਾ ਸ਼ੁਰੂ ਕਰ ਬੱਤੀਆਂ ਦਿੱਤਾ ਕਰ ਗਏ 72 ਕਰ ਗਿਆ। ਫਿਰ ਇੱਥੇ ਮੇਲਾ ਲੱਗਾ ਪਠਾਨ ਵਾਲੀ ਛਿੰਝ ਪਈ ਅੱਛਾ ਉੱਥੇ ਇਹਨੇ ਅਲਟੀਮੇਟਮ ਦਿੱਤਾ ਕਿ ਆ ਕੇ ਸਾਡੇ ਨਾਲ ਕਰ ਲੈ ਹੂੰ ਮੁਕਾਬਲਾ ਹਾਂ ਉਹ ਨਾ ਆਇਆ। ਫਿਰ ਵੜਿਆਂ ਵਾਲੇ ਫਿਰ ਹੋਰ ਇਸੇ ਤਰ੍ਹਾਂ ਉਹ ਨਾ ਆਇਆ। ਇਹਨਾਂ ਫਿਰ ਮੁਤਲਕਾ ਡੀਸੀ ਨੂੰ ਉੱਥੇ ਦਰਖਾਸਤ ਦਿੱਤੀ ਗੁਜਰਾਤ ਜ਼ਿਲ੍ਹੇ ਦੇ ਨੂੰ ਹੂੰ ਪਰ ਸਰ ਇਹ ਗੱਲ ਹੈ ਸਾਡਾ ਬੰਦਾ ਫਿਰ ਐਵੇਂ ਬਿਜ਼ਤ ਕਰਕੇ ਟੋਰਿਆ ਤੇ ਇਹਦਾ ਸਾਹਮਣੇ ਲਿਆਂਦਾ ਜਾਏ। ਹੂੰ ਉਹ ਜਨਾਬ ਸਾਹਮਣੇ ਆਇਆ ਜਿੱਥੇ ਆਇਆ ਤੇ ਉਹਨੇ ਇੱਕ ਧੜਾ ਰਿਆ ਚੁੱਕ ਲਿਆ ਬਗੈਰ ਸੋਚੇ ਸਮਝੇ ਜਿਹਦਾ ਉਹ ਆਪੀ ਵੀ ਵਜ਼ਨ ਨਹੀਂ ਕੱਢ ਸਕਦਾ ਹਾਂ ਕਿ ਉਹ ਵੀ ਬਰਾਬਰ ਰਹਿ ਜਾਈਏ ਅੱਛਾ ਅੱਛਾ ਹਮ ਵੀ ਹਾਰ ਗਏ ਉਹ ਵੀ ਹਾਰ ਹਾਂ ਹਾਂ ਗਏ ਇਸ ਬੇਸ ਤੇ ਉਹਨੇ ਧੜਾ ਲੈਣ ਦਾ ਹੂੰ ਇਹਨੇ ਹੈਰਨ ਖੜੀ ਸੀ ਇਹਨੇ ਉਹਨੂੰ ਡੀਸੀ ਨੂੰ ਆਖਿਆ ਵੀ ਇਹ ਜਿਹੜਾ ਇਹਨੇ ਲਿਆਂਦਾ
ਉਹਨੇ ਮੁਤਾਲਬਾ ਕੀਤਾ ਕਿ ਪਹਿਲਾਂ ਮੇਰਾ ਇਹ ਕੱਢੇ ਵਤਨ। ਉਹ ਜਿਸ ਵੇਲੇ ਉਹਨੇ ਆਖਿਆ ਜੀ ਇਹ ਕੱਢ ਕੇ ਵਿਖਾਲੇ, ਬੰਦਿਆਂ ਆਖਿਆ ਇਹ ਕੱਢ ਕੇ ਵਿਖਾਲੇ ਤੇ ਫੇਰ ਅਸੀਂ ਕਢਾਵਾਂਗੇ। ਫਿਰ ਫੈਸਲਾ ਹੋਇਆ ਕਿ ਦੋਵੇਂ ਪਹਿਲੂ ਆਪਣਾ 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 ਕੱਢਣ। ਹਾਂ ਉਹਦੇ ਕੋਲ ਤਾਂ ਫਿਰ ਇੱਥੇ ਵੀ ਨਾ ਹੋਏ ਜੀ ਜੀ ਇਹਨੇ ਉਹਦਾ ਵੀ ਬਾਲਾ ਟਕਾਇਆ। ਅੱਛਾ ਫਿਰ ਆਪਣਾ ਜਿਹੜਾ ਸੀ ਨਾ 3 ਬਾਲੇ ਟਕਾਏ ਜੀ ਜੀ ਤੇ ਆਖਿਆ ਅੱਜ ਤੋਂ ਬਾਅਦ ਗੁਜਰਾਤ ਸਿਆਲਕੋਟ ਗੁਜਰਾਂਵਾਲਾ ਪੂਰਾ ਡਿਵੀਜ਼ਨ ਬਣਦਾ ਹੈ। ਇਹਦੇ ਵਿੱਚ ਕੋਈ ਜਵਾਨ ਐਸਾ ਹੋਏ ਜਿਹੜਾ ਆਖੇ ਕਿ ਮੈਂ ਵਜੇ ਦਾ ਮੁਕਾਬਲਾ ਕਰਦਾ, ਅੱਜ ਆ ਜਾਏ ਕਰ ਕੱਲ ਨੂੰ ਆਖੇ ਤੇ ਮੈਂ ਨਹੀਂ ਜੇ ਆਉਣਾ, ਜੀ ਕਿਉਂਕਿ ਮੇਰਾ ਐਂਡ ਹੋ ਗਿਆ। ਹਾਂਜੀ ਰਹੀ ਗੱਲ ਉਹਦੇ ਕੋਲ ਤੋਂ ਆਇਰਨ ਜਿਹੜੀ ਫਿਰ ਮੋਢੂ ਦੇ ਨਾ ਚੜੇ, ਜਦੋਂ ਉਹਨੇ ਪੂਰੇ ਲਿਆਂਦੇ ਆਂਦੇ ਕਹਿੰਦੇ ਚਾੜੇ ਪੱਤੜੇ ਵਗੈਰਾ ਉਹ ਜਿਹੜਾ ਬਕਾਇਆ ਬਾਕੀ ਮਾਂਦਾ ਵੇਟ ਸੀ ਉਹ ਵੀ ਨਾਲ ਸ਼ਾਮਲ ਕੀਤਾ ਜੀ। ਉਹ ਕਹੋ ਮੋਢਿਆਂ ਤੇ ਵੀ ਨਹੀਂ ਚੜਦੀ। ਉੱਥੇ ਫਿਰ ਉਹਨੇ ਡੀਸੀ ਨੇ ਇਹਨੂੰ ਵਿਨਰ ਕਰਾਰ ਦੇ ਦਿੱਤਾ। ਉਹਨੇ ਆਖਿਆ ਤੂੰ ਵਿਨਰ ਜੋ ਵੀ ਇਨਾਮ ਕਰਾਮ ਜੋ ਵੀ ਲੋਕਾਂ ਨੇ ਉਹ ਢੋਲ ਤਬਕੇ ਤੱਕ ਹੱਦ ਮੁੱਕਦੀ ਸੀ। ਜੀ, ਜੀ। ਆਪਣਾ ਨਾਮ ਕੀ ਦੇਣੇ ਹੁੰਦੇ ਸਨ ਲੋਕਾਂ ਨੂੰ। ਉੱਥੋਂ ਫਿਰ ਗਰਦਾਰ ਤੋਂ ਬਾਜੇ ਵਜਾਉਂਦੇ ਤੇ ਬੜੀ ਸ਼ਾਨੋ ਸ਼ੌਕਤ ਨਾਲ ਪਿੰਡ ਆਇਆ ਉਹਦਾ ਤੇ ਇਹ ਜੇ। ਜੀ ਫਿਰ ਤੁਹਾਂ ਕਿਹਾ ਸੀ ਸਵਾਲ ਕੀਤਾ ਸੀ ਕਿ ਉਹਦਾ ਕਬੱਡੀ ਕਿਉਂ ਬੰਦ ਕੀਤੀ ਗਈ? ਹਾਂਜੀ ਬੈਨ ਕਿਉਂ ਹੋਇਆ? ਬੈਨ ਕਿਉਂ ਹੋਇਆ? ਬੈਨ ਉਹ ਨਾਰੋਵਾਲ ਜ਼ਿਲ੍ਹੇ ਦੀ ਜੀ ਜੀ ਕਬੱਡੀ ਸੀ। ਇਹ ਇਧਰੋਂ ਸਿਆਲਕੋਟ ਵੱਲੋਂ ਸਮਝ ਲਓ ਜਾਂ ਆਪਣੇ ਪਿੰਡ ਵੱਲੋਂ ਸਮਝ ਲਓ, ਇਹ ਐਜ਼ ਏ ਕੈਪਟਨ ਖੇਡਿਆ। ਠੀਕ ਇਹ ਕਿਸੇ ਨਾਰੋਵਾਲ ਪਸਰੂਰ ਤਹਿਸੀਲਾਂ ਹੀ ਸਨ। ਜੀ ਜੀ ਉੱਥੇ ਕਬੱਡੀ ਹੋਈ, ਉੱਥੇ ਇੱਕ ਮੁੰਡੇ ਨੂੰ ਇਹਨੇ ਚਪੇੜ ਮਾਰੀ, ਉਹਦੀ ਡੈਥ ਹੋ ਗਈ। ਡੀਸੀ ਮੌਜੂਦ ਸੀ, ਡੀਸੀ ਨੇ ਉਹਦਾ ਬੈਨ ਕਰਤਾ ਕਿ ਅੱਜ ਤੋਂ ਬਾਅਦ ਅਗਰ ਤੂੰ ਕਿਤੇ ਕਬੱਡੀ ਖੇਡਦਾ ਵੇਖਿਆ ਜਾਂ ਸੁਣ ਲਿਆ ਤੇ ਤੈਨੂੰ ਕੈਦ ਤੇ ਜੁਰਮਾਨੇ ਦੀ ਸਜ਼ਾਵਾਂ ਹੋਣਗੀਆਂ। ਉਸ ਤੋਂ ਬਾਅਦ ਉਹਨੇ ਕਬੱਡੀ ਖਤਮ ਕਰ, ਫਿਰ ਉਹ ਵੇਟ ਲਿਫਟਿੰਗ ਵਾਲਾ ਆਇਆ। ਪਹਿਲਾ ਸਾਡੇ ਪਿੰਡ ਦਾ ਕੈਪਟਨ ਕਬੱਡੀ ਦਾ ਸਰਦਾਰ ਪਹਿਲਵਾਨ, ਦੂਸਰੇ ਨੰਬਰ ਤੇ ਇਹਨਾਂ ਦਾ ਭਾ ਅਸਲਮ ਹੋਰਾਂ ਦਾ ਦੋਸਤ ਮੇਰਾ ਚਾਚਾ ਚੌਰੀ ਇਸਮਾਈਲ, ਅੱਛਾ ਉਹ ਕੈਪਟਨ ਹੋਇਆ। ਵਾਹ ਜੀ ਵਾਹ। ਹੁਣ ਤੱਕ 4 ਕੈਪਟਨ ਹੋ ਚੁੱਕੇ ਨੇ। 2 ਹੋ ਗਏ, ਸਰਦਾਰ ਪਹਿਲਵਾਨ ਚੌਰੀ ਇਸਮਾਈਲ ਮੰਗੇ ਵਾਲਾ ਸਾਡਾ ਚਾਚਾ। ਜੀ ਜੀ ਖਾਲਦ ਦਾ ਕੀ ਲੱਗਾ ਜੀ? ਹਾਂਜੀ ਖਾਲਦ ਇਹ ਦੱਸ ਦਿਓ ਨਾ। ਹਾਂਜੀ ਮਾਮੂ, ਖਾਲਦ ਦਾ ਮਾਮੂ ਅੱਛਾ ਅੱਛਾ ਸੈਕੰਡ ਉਹ ਕੈਪਟਨ ਹੋਇਆ ਪੂਰੇ ਮੰਗੇ ਦਾ, ਬਲਕਿ ਡਿਸਟ੍ਰਿਕਟ ਦਾ। ਜੀ ਜੀ ਅੱਗੋਂ ਤੀਸਰੇ ਨੰਬਰ ਤੇ ਮੁਸ਼ਤਾਕ ਪਹਿਲਵਾਨ ਮੰਗੇ ਵਾਲਾ, ਹਾਂ ਹਾਂ ਉਹ ਕਬੱਡਰ, ਠੀਕ ਉਹ ਕੈਪਟਨ ਹੋਇਆ। ਗੋਲਾ ਮੁੰਡਾ ਅੱਗੋਂ ਉਹਦਾ ਬੇਟਾ ਸ਼ਫਾਕ ਪਹਿਲਵਾਨ ਜਿਹੜਾ ਮੌਜੂਦਾ ਕੰਮ ਕਰ ਰਿਹਾ ਇਸ ਦੌਰ 'ਚ। ਜਿਨ੍ਹਾਂ ਨੂੰ ਇਸ਼ਫਾਕ ਪੱਠਾ ਕਰਕੇ ਸ਼ਫਾਕ ਉਰਫ ਪੱਠਾ, ਸ਼ਫਾਕ ਉਰਫ ਪੱਠਾ। ਜੀ 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 ਇਹ 4 ਕੈਪਟਨ ਹੋਏ ਨੇ ਸਾਡੇ ਹੁਣ ਤੱਕ ਇਸ ਵਕਤ। ਬਿਲਕੁਲ, ਉਹ ਬਿਲਕੁਲ। ਡਿਸਟ੍ਰਿਕਟ ਵੀ ਸਮਝ ਲਓ, ਪਾਕਿਸਤਾਨ ਸਿਲੈਕਟਡ ਵੀ ਸਮਝ ਲਓ, ਬਲਕਿ ਉਹਦਾ ਵਾਲਿਦ ਵੀ ਕਲਰ ਹੋਲਡਰ ਸੀ, ਪਹਿਲਵਾਨ ਜੀ ਸੀ। ਜੀ ਬਾਕੀ ਇਹ ਭਾ ਅਸਲਮ, ਉਹ ਇੰਡੀਆ ਵੀ ਗਿਆ ਹਾਂਜੀ ਹਰ ਜਗ੍ਹਾ ਗਿਆ। ਠੀਕ ਠੀਕ ਰਹੀ ਗੱਲ ਭਾ ਅਸਲਮ ਸਾਹਿਬ ਜਿਹੜੇ ਅੱਗੇ ਕਰਦੇ ਹਨ, ਜੀ ਜੀ ਇਹ ਚੌਰੀ ਇਸਮਾਈਲ, ਸਰਦਾਰ ਪਹਿਲਵਾਨ, ਜੀ ਜੀ ਇਹ ਚੋਟੀ ਦੇ ਪਹਿਲਵਾਨ ਸਨ ਉਸ ਜ਼ਮਾਨੇ ਦੇ। ਇੱਕ ਟੀਮ ਚ ਸਮਝ ਲਓ। ਨਹੀਂ ਉਹ ਇਹਨਾਂ ਦਾ ਕੈਪਟਨ ਹੀ ਸਮਝ ਲਓ, ਇਹਨਾਂ ਤੋਂ ਪਹਿਲਾਂ ਵੀ ਤੇ ਕੋਚਿੰਗ ਕਰਦਾ ਰਿਹਾ ਇਹਨਾਂ ਦੇ। ਇਹ ਫਿਰ ਇਹ ਕੈਪਟਨ ਦੋਏ ਭਰਾ ਹੀ। ਠੀਕ ਠੀਕ ਬਾਅਦ ਫਿਰ ਇਹਨਾਂ ਨੇ ਬਾਗਡੋਰ ਸਮਾਨ ਹਾਂਜੀ ਬਾਅਦ ਚ ਇਹਨਾਂ ਨੇ ਕੀਤਾ ਕੰਮ। ਜੀ ਜੀ ਇਹ ਜਦੋਂ ਰਿਟਾਇਰ ਹੋ ਗਏ ਨੇ ਤੇ ਉਸ ਤੋਂ ਬਾਅਦ ਫਿਰ ਸ਼ਫਾਕ ਪੱਠੇ ਦਾ ਪਿਓ ਮੁਸ਼ਤਾਕ ਪਹਿਲਵਾਨ, ਜੀ ਜੀ ਕਿਉਂਕਿ ਸਾਡੇ ਇੱਥੇ ਲੱਗਦਾ ਮੇਲਾ ਮੰਗੇ ਜੀ ਸਈਦੇ ਸ਼ਾਹ, ਅੱਛਾ ਜਿਹੜਾ ਕੈਪਟਨ ਹੋਏ ਨਾ ਪਿੰਡ ਦਾ ਟੀਮ ਦਾ, ਉਹ ਉੱਥੇ ਸਾਡੇ ਪਿੰਡ ਦੇ ਖੁਆਰੇ ਨੇ ਉਹ ਲਾਉਂਦੇ ਹਨ ਜਲੇਬੀਆਂ ਦੀਆਂ ਦੁਕਾਨਾਂ, ਠੀਕ ਉੱਥੇ ਪੱਗ ਬੰਨ ਕੇ ਤੇ ਬਹਿੰਦਾ ਸੀ। ਹੂੰ ਸਾਡੀ ਹੋਸ਼ ਪਹਿਲਾਂ ਵੀ ਤੇ ਹੋਸ਼ ਚ ਵੀ। ਜੀ ਜੀ ਪਹਿਲਾਂ ਸਰਦਾਰ ਪਹਿਲਵਾਨ ਬਹਿੰਦਾ ਰਿਹਾ, ਉਸ ਤੋਂ ਬਾਅਦ ਚੌਰੀ ਇਸਮਾਈਲ ਸਾਰਾ ਮੇਲੇ ਦਾ ਖਰਚਾ ਵਗੈਰਾ ਇਹ ਉਹ ਜਿੰਨਾ ਫਾਊਂਡੇਸ਼ਨ ਨੂੰ ਰਹੀ ਉਹ ਦਿੰਦਾ ਸੀ। ਉਹ ਸਿਰਫ ਕੈਪਟਨ, ਜੀ ਮੈਂ ਕੈਪਟਨ, ਜੀ ਜੀ ਅਸੀਂ ਸਾਰੇ ਲੋਕ ਉਹਦੇ ਹੈਲਪਰ ਹੁੰਦੇ ਸਾਂ। ਫਿਰ ਮੁਸ਼ਤਾਕ ਪਹਿਲਵਾਨ ਉਸ ਫੱਟੇ ਤੇ ਬੈਠਾ ਰਿਹਾ। ਹੁਣ ਸ਼ਫਾਕ ਪਹਿਲਵਾਨ ਦੇ ਆਉਣ ਤੱਕ ਉਹ ਮੇਲਾ ਜਿਹੜਾ ਡਿਸਮਿਸ ਹੋ ਗਿਆ, ਸਮਝ ਲਓ ਖਤਮ ਹੋ ਗਿਆ। ਹਾਂ ਉਹ ਹੁਣ ਪਾਕਿਸਤਾਨ ਸਿਲੈਕਟਡ ਪਲੇਅਰ ਸਮਝ ਲਓ, ਡਿਸਟ੍ਰਿਕਟ ਸਮਝ ਲਓ, ਜੋ ਵੀ ਸਮਝਦੇ ਹੋ, ਆਰਮੀ ਕਲਰ ਸਮਝ ਲਓ। ਜੀ 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 ਉਹ ਸ਼ਫਾਕ ਪੱਠਾ ਹੁਣ ਸਾਡੇ। ਬਸ ਇਹ ਹਿਸਟਰੀ ਜੇ ਪਹਿਲਵਾਨਾਂ ਦੀ ਸਾਡੇ ਇੱਥੇ। ਜੀ ਪਹਿਲਵਾਨ ਇੱਕ ਖਾਲਦ ਦਾ ਮਾਮੂ ਤੇ ਇੱਕ ਕੀ ਲੱਗਦੇ ਨੇ ਭਾਵਰੀ ਭਾ ਲੱਗਦਾ, ਵੱਡਾ ਭਾ। ਅੱਛਾ ਅੱਛਾ ਤਾਏ। ਭਾਈ ਲੱਗਦੇ ਨੇ, ਤਾਏ ਦਾ ਬੇਟਾ, ਤਾਏ ਦਾ ਬੇਟਾ। ਤਾਏ ਦਾ ਬੇਟਾ ਠੀਕ ਹੈ ਚੌਰੀ ਅਸਲਮ। ਜੀ ਠੀਕ ਹੈ ਠੀਕ। ਅੱਛਾ ਗੱਲ ਸੁਣਾਇਆ ਜਿਹੜੇ ਸੰਗਰਾਪੁਰ ਤੋਂ ਭਾਰ ਚੁੱਕਿਆ ਜੀ। ਹਾਂ ਉਹ ਤੇ ਉੱਥੇ ਉਹ ਚੁੱਕਦੇ ਹਨ, ਸੁਹਾਗਾ ਮੈਂ ਚੁੱਕਦਾ ਰਿਹਾ। ਅੱਛਾ ਸੁਹਾਗਾ
ਸੁਹਾਗਾ ਮੈਂ ਚੁੱਕਦਾ ਤੇ ਮੈਨੂੰ ਅੱਲਾਹ ਤਾਲਾ ਨੇ ਐਸਾ ਇੱਕ ਨੁਕਤਾ ਦਿੱਤਾ ਸੀ ਜੀ ਕਿ ਜਿਹੜਾ ਇੱਥੇ ਮੈਂ ਲੈ ਜਾਣਾ ਸੁਹਾਗਾ ਬੰਦਿਆਂ ਨੇ ਇਹ ਕੋਲ ਬਾਲਾ ਨਹੀਂ ਨਿਕਲਦਾ ਅੱਛਾ ਤੇ ਮੈਂ ਸੁਹਾਗਾ ਇੱਥੇ ਰਹਿੰਦਾ ਗੋਡਾ ਲਾ ਸਿਰਫ 2 ਮਿੰਟ ਜੀ ਪੱਠਾ ਜੀ ਸੁਹਾਗਾ ਇੱਥੇ ਰਹਿੰਦਾ ਸੀ ਅੱਛਾ ਤੇ ਮੈਂ ਗੋਡਾ ਲਾਉਂਦਾ ਜੀ ਜਿਹੜਾ ਅੱਜ ਤੱਕ ਕਿਸੇ ਭਲਵਾਨ ਕੋਲ ਲੱਗਾ ਅੱਛਾ ਗੋਡਾ ਥੱਲੇ ਲਾਣਾ ਤੇ ਫਿਰ ਗੋਡਾ ਟੁੱਕ ਕੇ ਭਾਰ ਸਿੱਧਾ ਕਰਦਾ ਬੜੀ ਗੱਲ ਹੈ ਉਹ ਮੈਂ ਗਿਆ ਉਹ ਉੱਥੇ ਬੜੇ ਮੁੰਡੇ ਸਨ ਉਹਨਾਂ ਨੇ ਕੱਟ ਕੀਤਾ ਆ ਹਾਂ ਪਿੰਡ ਦੱਸੋ ਨਾ ਨਾਲ ਜੀ ਜੀ ਮੇਰੇ ਸਾਰੇ ਜਿਹੜੇ ਥਰੋ ਸਨ ਥਰੋ ਮੰਡੀ ਥਰੋ ਮੰਡੀ ਅੱਛਾ ਤੇ ਮੇਰਾ ਇੱਥੇ ਨਾ ਇੱਕ ਦੋਸਤ ਹੁੰਦਾ ਅਕਬਰੋ ਦਾ ਭਨੂਜਾ ਸੀ ਉੱਥੇ ਸੰਗਰਾਪੁਰ ਸੰਗਰਾਪੁਰ ਉਹ ਆਖਣ ਲੱਗਾ ਉੱਥੇ ਮੈਂ ਹਾਂ ਕਰਾਂ ਤੇ ਉੱਥੇ ਚੱਲਣਾ ਜਰਾ ਕਿ ਬੜਾ ਉੱਥੇ ਮਸ਼ਹੂਰੀ ਹੈ ਆਪਣਾ ਮੇਲਾ ਸੀ ਉੱਥੇ ਕੋਈ ਨਹੀਂ ਮੇਰੇ ਦੇ ਮੁੰਡੇ ਚੁੱਕਦੇ ਹਨ ਅੱਛਾ ਅੱਛਾ ਵੇਟ ਚੁੱਕਦੇ ਹਨ ਨਾ ਸੁਹਾਗਾ ਇੱਕ ਦੂਜੇ ਦਾ ਆ ਕੇ ਹੂੰ ਮੈਂ ਆਖਿਆ ਫਿਰ ਆ ਵੱਡੇ ਚੱਲਾਂਗੇ ਤੇ ਤੂੰ ਉਹਨਾਂ ਕਹਿੰਦਾ ਮੇਰਾ ਭਰਾ ਬਣਾ ਗੁੱਸੇ ਹੁੰਦਾ ਜੀ ਤੂੰ ਚੱਲ ਹੁਣ ਤੇ ਮੈਂ ਸਵੇਰ ਦਾ ਬੁੱਤਾ ਲਾ ਕੇ ਆ ਜਾਣਾ ਜੀ ਜੀ ਮੈਂ ਦੇਖਿਆ ਕੋ 8 ਵਜੇ ਤੱਕ ਮੈਂ ਮਾਪੇ ਤੁਰ ਕੇ ਕਰ ਲਈ ਜੀ ਜੀ ਲੋਹੜੇ ਦਾ ਇਕੱਠ ਹੋ ਗਿਆ ਹੂੰ ਜਦੋਂ ਉਹ ਚੁੱਕਦਾ ਤੇ ਮੈਂ ਚੁੱਕਦਾ ਹਾਂ ਤੇ ਬਾਬਿਆਂ ਨੇ ਸਵਾਦ ਬੜਾ ਆਇਆ ਅੱਛਾ ਬਾਬਿਆਂ ਨੇ ਜਦੋਂ ਮੇਰਾ ਸਾਰਿਆਂ ਨੂੰ ਭਾਰ ਮੈਂ ਵੱਧ ਲਾ ਲਿਆ ਨਾ ਹਾਂ ਹਾਂ ਤੇ ਮੈਂ ਉਹਨੂੰ ਆਖਿਆ ਨਾਲ ਦੇ ਹੋ ਦੇਖਾ ਚੁੱਕ ਹੂੰ ਹੋਰ ਕਈ ਛੋਟਾ ਨਾ ਵਾਲਦ ਨੂੰ ਮਿਲੇਗੀ ਜੀ ਜੀ ਜਦੋਂ ਨਾ ਤਾਂ ਹੋਏ ਤੇ ਮੈਂ ਹਾਂਜੀ ਉਹਦਾ ਬਾਲਾ ਕੱਢਿਆ ਜੀ ਜੀ ਗੋਡੇ ਨਾਲ ਕੱਢਿਆ ਪਰ ਬੜਾ ਔਖਾ ਜਦੋਂ ਬਾਲਾ ਕੱਢਿਆ ਉਹਨਾਂ ਆਖਿਆ ਗੰਢ ਭਲਵਾਨ ਜਾਣਦੇ ਹੋ ਹਾਂਜੀ ਉਹਨਾਂ ਕਿਹਾ ਗੋਡਾ ਨਹੀਂ ਚੁੱਕਿਆ ਗਿਆ ਹਾਂ ਬਾਲਾ ਹੀ ਤਾਂ ਮੰਨਣਾ ਤੇ ਗੋਡਾ ਚੁੱਕਿਆ ਜਾਏ ਅੱਛਾ ਮੈਂ ਸੁੱਟ ਦਿੱਤਾ ਫੇਰ ਮੈਂ ਰੱਖੋ ਹਾਂ ਮੈਂ ਸਾਹ ਲੈ ਕੇ ਫੇਰ ਆਇਆ ਅੱਛਾ ਤੇ ਬਾਲਾ ਦੋ ਕੱਢ ਕੇ ਫਿਰ ਗੋਡਾ ਚੁੱਕ ਕੇ ਸੁੱਟਿਆ ਪਰਵਾਈ ਵਾਹ ਜੀ ਵਾਹ ਉਹ ਜਿਹੜੇ ਹਨ ਬੁੱਢੜੇ ਹਾਂ ਆਖਾਂਗੇ ਪੁੱਤਰਾ ਬੜੇ ਬੜੇ ਮੁੰਡੇ ਹੁੰਦੇ ਨੇ ਇੱਥੇ ਹਾਂ ਆ ਜਿਸ ਤਰ੍ਹਾਂ ਦਾ ਤੂੰ ਸੁਹਾਗਾ ਚੁੱਕਿਆ ਅੱਜ ਤੱਕ ਰੱਖ ਕੇ ਚੁੱਕਦਿਆਂ ਨੂੰ ਦੇਖਿਆ ਵਾਹ ਜੀ ਮਜ਼ਾ ਆ ਗਿਆ ਕਿਆ ਬਾਤ। ਮੈਨੂੰ ਨਾ ਰਾਤ ਨੂੰ ਆਉਣ ਨਹੀਂ ਦਿੱਤਾ ਸਹੁਰੇ ਉਹਨਾਂ ਕਿ ਇੱਥੇ ਦੁੱਧ ਪੀਣਾ ਇੱਥੇ ਹਾਂ। ਦੁੱਧ ਪੀਣਾ। ਨਾਲ ਉਹ ਪਿੰਡ ਨੇ ਤੇ ਮੇਰੀ ਸ਼ਾਦੀ ਤੋਂ ਬਾਅਦ ਨਾ ਮੇਰੀ ਸ਼ਾਦੀ ਸੰਗਰਾਇਪੁਰ ਹੋਈ ਹੈ ਜੀ ਜੀ ਅੱਬਾ ਜੀ ਦੇ ਮੇਰੇ ਦੇ ਸਸੁਰਾਲ ਜਿਹੜੇ ਨੇ ਦੋ ਨੇ ਤੇ 2-3 ਏਕੜ ਦਾ ਵਿੱਚ ਫਾਸਲਾ ਵਾ। ਥੋੜਾ ਹੀ ਫਾਸਲਾ ਜੀ 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 ਉਹ ਬਜ਼ੁਰਗ ਮੇਰੇ ਬੜੇ ਯਾਰ ਬਣ ਗਏ ਮੈਂ ਪੁੱਛਿਆ ਇਹਦੀ ਵਜ੍ਹਾ ਉਹਨਾਂ ਫਿਰ ਇੱਕ ਦਿਨ ਮੈਨੂੰ ਵਜ੍ਹਾ ਦੱਸੀ ਕਿ ਇਹ ਤੁਹਾਡੇ ਅੱਬਾ ਜੀ ਇੱਥੇ ਸਾਡੇ ਕੋਲ ਆ ਕੇ ਤੇ ਬੜਾ ਭਾਰ ਚੁੱਕਦੇ ਤੇ ਬੜਾ ਪਿਆਰ ਦੇ ਤੁਹਾਡਾ ਉਹਨਾਂ ਮਸਲਾ ਜੀ ਠੀਕ ਇੱਥੇ ਫਤਿਹਪੁਰ ਦੇ ਹਵਾਲੇ ਨਾਲ ਕਿ ਅਸੀਂ ਰਾਤ ਨੂੰ ਮੇਲਾ ਵੇਖਣਾ ਆਮ ਗਾਉਣ ਸ਼ਾਉਣ ਇਹ ਉਹ ਜੀ ਜੀ ਬਹੁਤ ਮਸ਼ਹੂਰ ਮੇਲਾ ਹਾਂ, ਜੀ ਪੁਰਾਣਾ ਮੇਲਾ ਮੇਲਾ ਹੋ ਰਿਹਾ ਫਤਿਹਪੁਰ ਦਾ। ਫਤਿਹਪੁਰ ਦਾ ਉਹ ਫਤਿਹਪੁਰ ਮੇਲਾ ਸੀ ਤੇ ਅਸੀਂ ਗਏ ਤੇ ਉਹ ਜਿਹੜਾ ਸੁਹਾਗਾ ਜਿਹੜੇ ਸਾਰਾ ਦਿਨ ਚੁੱਕਦੇ ਰਹੇ ਨਾ ਮੁੰਡੇ ਜੀ ਜੀ ਪਹਿਲਵਾਨ ਉਹ ਅਸੀਂ ਦੋਏ ਭਰਾ ਸ਼ਾਮ ਨੂੰ ਗਏ ਮੈਂ ਆਖਿਆ ਭਾ ਸੁਹਾਗਾ ਚੁੱਕਦੇ ਨੇ ਜੀ ਚੁੱਕਦੇ ਰਹੇ ਨੇ ਕਿ ਇਹਦਾ ਤੇਰੇ ਬਾਰੇ ਚ ਇਹਨੇ ਆਖਿਆ ਇਹ ਤੇ ਗੱਲ ਹੀ ਕੋਈ ਨਹੀਂ ਇਹਨੇ ਹੱਥ ਲਾਇਆ। 2-3 ਬਾਲੇ ਕਰਕੇ ਪਰਨ ਸੁੱਟਿਆ ਹੂੰ ਮਤਲਬ ਵਡੇਰੇ ਹੋਏ ਵੀ ਜੀ ਇੱਕ ਫਨ ਹੁੰਦਾ ਹਰ ਇੱਕ ਬੰਦਾ ਤੁਹਾਨੂੰ ਪਹਿਲਾਂ ਦੱਸਿਆ ਕੋਈ ਨਾ ਕੋਈ ਫਨ ਹੁੰਦਾ ਬੰਦੇ ਕੋਲ ਜੀ ਬਿਲਕੁਲ ਬਿਲਕੁਲ ਅੱਛਾ ਜੀ ਨਵੀਂ ਨਸਲ ਲਈ ਜੀ ਤੁਸੀਂ ਆਊਟ ਆਫ ਦੀ ਰਿਕਾਰਡਿੰਗ ਇੱਕ ਗੱਲ ਸੁਣਾ ਰਹੇ ਸੋ ਉੱਥੇ ਹਾਂਜੀ ਕਿ ਇਹ ਜਿਹੜੇ 5 ਪਿੰਡ ਨੇ ਵੜੈਚਾਂ ਦੇ ਹਾਂਜੀ ਇਹ ਕਿਸ ਤਰ੍ਹਾਂ ਮਤਲਬ ਕਿ ਬਾਦ ਹੋਏ ਇਹਦੇ ਬਾਰੇ ਦੱਸੋ ਜੀ ਕਿੱਥੋਂ ਉੱਠ ਕੇ ਉਹ ਇਹ- 5 ਭਰਾ ਆਏ ਸੀ ਹਾਂਜੀ ਦੱਸੋ ਇਹ ਗੁਜਰਾਤ ਚ ਕੁਲਾਚੌਰ ਪਿੰਡ ਹੈ ਠੀਕ ਹੈ ਉੱਥੇ ਇਹਨਾਂ ਦਾ ਵੱਲਾ ਆਲਮ ਕੋਈ ਝਗੜਾ ਹੋਇਆ ਭਰਾਵਾਂ ਦਾ ਆਪਸ ਚ ਹੂੰ ਉਸ ਪਿੰਡੋਂ ਇਹ ਮਾਈਗ੍ਰੇਟ ਹੋ ਕੇ ਤੇ ਇੱਧਰ ਆ ਗਏ ਇੱਕ ਦਾ ਨਾਮ ਅੱਲਾ ਹੂੰ ਉਹਦਾ ਨਾਮ ਅਲੜ ਪਾਇਆ ਗਿਆ ਉਸ ਪਿੰਡ ਦਾ ਜਿੱਥੇ ਉਹ ਬੈਠਾ ਅੱਲਾ ਹੂੰ ਆਪਣਾ ਹਾਂ ਅਲਾ ਸੀ ਅਲਾ ਸਿੰਘ ਅੱਛਾ ਦੂਜਾ ਦੀਆ ਸਿੰਘ ਹੂੰ ਉਹਨੇ ਆਪਣਾ ਵੱਖਰਾ ਪਿੰਡ ਪਾ ਲਿਆ ਨਾਲ। ਉਹਦਾ ਨਾਮ ਹੋ ਗਿਆ ਚੱਕ ਦੀਆ ਸਿੰਘ ਚੱਕ ਦਿਆ ਸਿੰਘ ਹਾਂਜੀ ਉਹ ਅੱਜ ਵੀ ਮੌਜੂਦ ਹੈ ਉਸੇ ਨਾਂ ਤੇ ਬਦਲਿਆ ਹੈ ਨੇ ਲੇਕਿਨ ਆਮ ਕਾਗਜ਼ਾਂ 'ਚ ਇਹ ਉਹ ਹੀ ਚੱਲਦਾ ਚੱਕ ਦਿਆ ਸਿੰਘ ਠੀਕ ਤੀਸਰੇ ਨੰਬਰ ਤੇ ਮੰਗਾ ਇਹ ਕੋ ਮੰਗਾ ਉਹਦਾ ਨਾਂ ਸੀ ਤੇ ਉਹਨੇ ਮੰਗਾ ਰੱਖ ਲਿਆ ਮੰਗਾ ਸਿੰਘ ਹੋਇਆ ਮੰਗਾ ਸਿੰਘ। ਠੀਕ ਹੈ ਮੰਗਾ ਸਿੰਘ ਤੋਂ ਵਿਗੜ ਕੇ ਮੰਗਾ ਮੰਗਾ ਬਣ ਗਿਆ ਮੰਗਾ ਅੱਛਾ ਅੱਗੇ ਚੰਗਾ ਸੀ ਹੂੰ ਉਹਦਾ ਨਾਂ ਉਹਨੂੰ ਚਾਂਗਰੀਆਂ ਬਣ ਗਿਆ ਇਸ ਤਰ੍ਹਾਂ ਕਰਕੇ ਇੱਕ ਹੋਰ ਚੱਕ ਵੜੈਚਾਂ ਹੂੰ ਹਾਂਜੀ ਉਹ ਇਸ ਤਰ੍ਹਾਂ ਕਰਕੇ ਉਹਦਾ ਨਾਂ ਨਹੀਂ ਕੋਈ ਹੋ ਸਕਿਆ 5 ਪਿੰਡ ਉਧਰ ਹੀ ਆਏ ਨੇ ਕੁਲਾ ਚੌਕ ਤੇ ਵੜੈਚ ਜਿਹੜੇ ਨੇ ਖਸੂਸੀ ਤੋਂ ਜੀ ਠੀਕ ਹਾਂ ਠੀਕ ਇਹ ਵੜੈਚ ਹੀ ਸਮਝੋ ਸਾਰੇ ਅਸੀਂ ਵੜੈਚ ਨਹੀਂ ਵੈਸੇ ਜੀ, ਜੀ। ਅਸੀਂ ਹੋਰ ਬਰਾਦਰੀ ਸਾਡੀ ਮੇਤਲੇ ਬਰਾਦਰੀ ਅੱਛਾ ਇਹ ਅੱਛਾ ਰੋਟੀ ਤੋਂ ਆਏ ਨੇ ਆ, ਨਾਮ ਕੀ ਭੇਜਦੇ ਰੁੜਕੀ ਬਾਜਵਾ ਨਹੀਂ ਪਰ ਇੰਗੜ ਮੇਤਲਾ ਇੰਗਣ ਅੱਛਾ ਇੰਗਣ। ਇੰਗਣ ਤੋਂ ਆਏ ਹੋ, ਠੀਕ ਉਧਰ ਮੇਤਲਿਆਂ ਦੇ ਪਿੰਡ ਨੇ ਇੱਕ ਇੰਗਣ ਅੱਛਾ ਦੁਲਮਾਲੀ ਬਿਲਕੁਲ ਠੀਕ ਚੌਰੀ ਮਹਮਨਵਾਲ ਦਾ ਪਿੰਡ ਹੂੰ ਫਿਰ ਆਪਣਾ ਕੋਟ ਬੱਗਾ ਹੂੰ ਇਹ ਪਿੰਡ ਜਿਹੜੇ ਨੇ ਮੇਤਲਿਆਂ ਦੇ ਨੇ ਕੋਈ 3-4 ਪਿੰਡ ਟੋਟਲ ਹਾਂਜੀ 3-4 ਪਿੰਡ ਐਸ ਏਰੀਏ ਤੇ ਇੱਧਰ ਨੇ ਅੱਗੋਂ
ਉਹ ਪਹਿਲਵਾਨਾਂ ਦਾ ਪਿੰਡ ਇੱਕ ਉਹ ਕੀ ਬੁਗਰੇ ਮੇਤਲੇ, ਹਾਂਜੀ ਉਹ ਵੀ ਮੇਤਲੇ ਨੇ, ਜੀ, ਜੀ, ਹੋਰ ਜੀ। ਇੱਕ ਮੇਤਲੇ ਨਾਲ ਕੱਲਾ ਪਿੰਡ ਹੈ, ਉਹ ਵੀ ਮੇਤਲੇ ਨੇ। ਠੀਕ ਠੀਕ ਇਸ ਤਰ੍ਹਾਂ ਫਿਰ ਮੁਖਤਲਿਫ ਵੰਡੇ ਮੁੰਡੇ ਨੇ। ਜੀ ਜੀ ਲੇਕਿਨ ਵੜੈਚਾਂ ਦਾ ਜਿਹੜਾ ਥੋੜਾ ਜਿਹਾ ਇਹਦੇ ਗੁਜਰਾਤ ਤੋਂ ਹੀ ਤੋਹਫਾ ਮਿਲਿਆ ਹੈ। ਹਾਂ ਹਾਂ ਠੀਕ 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 ਆ ਤੇ ਹੈ ਇਹ ਦੂਜੀਆਂ ਕੌਮਾਂ ਨਾਲ ਸਿਆਣੇ ਨੇ, ਖਜਰੇ ਨੇ ਪੂਰੇ। ਇਹ ਗੱਲ ਹੈ। ਸਹੀ ਇਹ ਆਮ ਬੰਦਿਆਂ ਨੂੰ ਪਾਗਲ ਵੀ ਬਣਾ ਜਾਂਦੇ ਨੇ। ਸਹੀ ਸਹੀ ਆਹੋ ਚਲੋ ਜੀ ਇਹ ਗੱਲ ਹੈ। ਬੜੇ ਭੋਲੇ ਕੋਮ ਜਰਾ ਠੀਕ ਹੈ ਠੀਕ ਹੈ ਸਿਰਫ ਤੁਸੀਂ ਆਓ ਭੋਲੇ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਅਜੀਬ ਬਜ਼ੁਰਗਾਂ ਨੇ ਦੱਸਿਆ ਕਿ ਉਸ ਵੇਲੇ ਇੱਕ ਸਲੂਕ ਦੀ ਗੱਲ ਦੱਸੀ ਹਾਂਜੀ ਕਿ ਕਿਸੇ ਨਾਲ ਮਤਲਬ ਕਿ ਜ਼ੁਲਮ ਨਹੀਂ ਸੀ ਹੁੰਦਾ, ਯਾਨੀ ਕਿ ਇੱਕ ਇਨਸਾਫ ਸੀ ਪਿੰਡ ਦੇ ਵਿੱਚ। ਹਾਂਜੀ। ਤੇ ਕੋਈ ਵੀ ਅਗਰ ਉਸ ਤਰ੍ਹਾਂ ਦਾ ਕੋਈ ਕੇਸ ਪਿੰਡ ਦੇ ਵਿੱਚ ਬਣ ਜਾਣਾ ਤੇ ਜਿਹੜਾ ਆਗੂ ਹੱਥ ਬੰਦਾ ਸੀ, ਚੌਧਰੀ ਬੰਦਾ ਜਿਹਦਾ ਟੈਕਾ ਸੀ, ਹਾਂਜੀ। ਕਿਹਦੇ ਕੋਲ ਕੇਸ ਆਂਦਾ ਸੀ, ਮੰਗੇ ਪਿੰਡ ਦਾ ਜਿਹੜਾ ਚੌਧਰੀ ਸੀ, ਤੇ ਉਹ ਮਤਲਬ ਕਿ ਉਸ ਮਸਲੇ ਨੂੰ ਉਹਨਾਂ ਨੇ ਸੁਲਝਾਣਾ ਤੇ ਬਾਹਰ ਨਹੀਂ ਨਿਕਲਣ ਦੇਣਾ। ਉਹ ਇਹਨਾਂ ਦੇ ਅਦਰੀਸ ਆਪਾ ਅਸਲਮ ਸਾਹਿਬ ਦੇ ਦਾਦਾ ਜੀ ਸਨ, ਚੌਧਰੀ ਫਜ਼ਲਦੀਨ। ਉਰਫ ਫੈਲਾ ਨੂੰ ਆਂਦੇ ਹਨ। ਅੱਛਾ ਪੁਲਿਸ ਵੀ ਉਹਨੂੰ ਚਾਚਾ ਆਂਦੀ ਸੀ, ਜੀ। ਰਿਸਪੈਕਟ ਕਰਦੇ ਸਨ ਜੀ। ਸਾਰੇ ਹੀ, ਜੀ ਤੇ ਪਿੰਡ ਦੇ ਲੋਕ ਵੀ ਛੋਟੇ ਵੱਡੇ ਸਾਰੇ ਉਹਦੀ ਇੱਜ਼ਤ ਕਰਦੇ ਸਨ। ਹੂੰ ਉਹਦਾ ਇਹ ਸੀ ਕਿ ਉਹ ਮਸਨ ਜਿਹੜਾ ਕੋਈ ਥੋੜਾ ਬਹੁਤਾ ਕੋਈ ਗਲਤੀ ਹੋਣੀ, ਉਹਨੂੰ ਜੁਰਮਾਨਾ ਜਾਂ ਉਹਨੂੰ ਸਜ਼ਾ ਦੇਣੀ, ਜੀ ਜੀ ਤੇ ਉਦੋਂ ਵੀ ਰਾਜ਼ੀਨਾਮਾ ਕਰਾ ਦੇਣਾ। ਹੂੰ ਉਸ ਤੋਂ ਹਟ ਕੇ ਧੜੱਲਾ ਚੌਧਰੀ ਸੀ। ਅੱਛਾ ਹਾਂਜੀ, ਤੇ ਉਹ ਥੋੜੀ ਕੀਤਿਆਂ ਮਸਨ ਕਿਸੇ ਦਾ ਨੁਕਸਾਨ ਨਹੀਂ ਸੀ ਹੋਣ ਦਿੰਦਾ ਹੂੰ ਕਿ ਪਾਰਟੀ ਅਗਰ ਗਾਂਹ ਟੁਰੀਆਂ ਤੇ ਇਹਨਾਂ ਦਾ ਨੁਕਸਾਨ ਹੋਏਗਾ। ਜੀ ਜੀ ਅਗਰ ਉਹ ਕੰਮ ਅੱਜ ਵੀ ਰਹੇ ਤੇ ਬਿਹਤਰ ਹੈ। ਜੀ, ਉਹਦਾ ਜੀ। ਬੜਾ ਅੱਛਾ ਇੱਕ ਵਿਊ ਸੀ, ਬੜੇ ਅੱਛੇ ਫੈਸਲੇ ਸਨ। ਹੂੰ ਉਹ ਚੌਧਰੀ ਫੈਲਾ ਹੋਇਆ ਹੈ, ਔਰ ਫਜ਼ਲਦੀਨ ਜੀ ਜੀ ਹਾਂਜੀ, ਜਿਹਦਾ ਇਹ ਵੇ ਕਿ ਨਹੀਂ ਕਿ ਸਿਰਫ ਮੰਗੇ ਦੁਆਲੇ ਵੀ 10-20 ਪਿੰਡ ਉਹਨੂੰ ਤਸਲੀਮ ਕਰਦੇ ਸਨ ਕਿ ਵਾਕਈ ਚੌਧਰੀ ਹੈ। ਹੂੰ ਹਾਂਜੀ, ਉਹ ਇਹਨਾਂ ਦੇ ਦਾਦਾ ਜੀ ਸਨ। ਜੀ ਠੀਕ ਹਾਂਜੀ। ਠੀਕ ਠੀਕ ਤੇ ਜਿਹੜੇ ਖਾਲਦ ਦੇ ਨਾਨਾ ਜੀ, ਖਾਲਦ ਤੇ ਵੀ ਹਵਾਲਾ ਦੇਣਾ ਕੋਈ ਥੋੜਾ ਜਿਹਾ। ਹਾਂਜੀ ਹਾਂਜੀ ਜ਼ਰੂਰ ਜ਼ਰੂਰ ਉਹਨਾਂ ਦੀ ਵੀ ਜ਼ਰੂਰ ਗੱਲ। ਖਾਲਦ ਦਾ ਉਹਨਾਂ ਦੀ ਜਿਹੜਾ- ਰਿਕੁਐਸਟ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ। ਮੈਂ ਖਾਲਦ ਦਾ ਮਾਮੇ ਦਾ ਬੇਟਾ ਵਾਂ। ਜੀ ਖਾਲਦ ਦੀ ਵਾਲਦਾ ਮੇਰੀ ਫੁੱਫੀ ਜੀ, ਹੈ ਜੀ। ਸਕੀ, ਜੀ ਬੁਸ਼ਰਾ ਬੀਬੀ। ਠੀਕ ਚੌਧਰੀ ਸ਼ੁਕਰਦੀਨ ਉਹਦਾ ਨਾਨਾ, ਹਾਂ ਬੁਸ਼ਰਾ ਦਾ ਵਾਲਦ। ਜੀ 7 ਸਾਲ ਦੀ ਉਮਰ 'ਚ ਨਮਾਜ਼ ਸ਼ੁਰੂ ਕੀਤੀ ਸੀ। ਹਾਂ 92 ਸਾਲ ਦੀ ਉਮਰ ਤੱਕ ਉਹਨੇ ਨਮਾਜ਼ ਪੜ੍ਹੀ ਹੈ। ਵਾਹ ਜੀ ਉਹਦਾ ਮੈਂ ਇੰਟਰਵਿਊ ਖੁਦ ਲਿਆ ਅੱਛਾ ਕਿ ਬਾਬਾ ਜੀ ਤੁਹਾਡੀ ਨਮਾਜ਼ ਕੋਈ ਰਹੀ ਹੋਏ। ਹੂੰ। ਉਹਨੇ ਆਖਿਆ ਪੁੱਤਰਾ ਰਹੀ ਨਹੀਂ, ਕਜ਼ਾ ਹੋ ਗਈ ਹੋਏ ਤੇ ਮੈਂ ਕਹਿ ਨਹੀਂ ਸਕਦਾ। ਜ਼ਿਮੀਦਾਰਾ ਕਰਦਾ ਰਿਹਾ, ਹੂੰ ਜ਼ਿਮੀਦਾਰਾ ਉਹਦਾ ਕਾਰੋਬਾਰ ਸੀ, ਭਾਈ ਜੋਤੀ ਦਾ, ਜੀ ਜੀ ਜਿਹੋ ਜਿਹਾ ਵੀ ਸੀ। ਲੇਕਿਨ ਉਹਨੇ ਨਮਾਜ਼ ਜਿਹੜੀ ਹੈ ਨਾ ਉਹ ਨਹੀਂ ਛੱਡੀ। ਕਜ਼ਾ ਹੋ ਗਈ ਹੋਏ ਤੇ ਕਹਿ ਨਹੀਂ ਸਕਦਾ, ਹੂੰ ਪੜ੍ਹੀ ਜ਼ਰੂਰ। ਹਾਂਜੀ, ਇੱਕ ਬੰਦਾ। ਔਰ 92 ਸਾਲ ਦੀ ਉਮਰ ਤੱਕ। ਔਰ ਮੈਂ ਬਜ਼ਾਤੇ ਖੁਦ ਖਾਲਦ ਦਾ ਮਾਮੇ ਦਾ ਪੁੱਤਰ, ਮੈਂ 10ਵੀਂ ਦਾ ਇਮਤਿਹਾਨ ਸੀ ਮੇਰਾ, ਤੇ ਪੇਪਰ ਜਿਹੜਾ ਹੈ ਮੈਥ ਦਾ ਮੇਰੇ ਵਾਸਤੇ ਬੜਾ ਮੁਸ਼ਕਿਲ ਨਜ਼ਰ ਆਉਂਦਾ ਹੈ। ਮੈਂ ਮੈਥ 'ਚ ਪਾਸ ਨਹੀਂ ਹੋਣਾ। ਅੱਛਾ ਮੈਂ ਜਾ ਰਿਹਾ ਹਾਂ ਤੇ ਬਾਬਾ ਖੂਹ ਤੇ ਫੁੱਫੀ ਸਾਡੀ ਨੂੰ ਪਤਾ ਹੁਣ ਉੱਥੇ ਹੋਇਆ ਸੀ ਸ਼ਰੀ ਦਾ ਬੂਟਾ, ਉਹਦੇ ਥੱਲੇ ਚਿੱਟਾ ਸੂਟ ਤੇ ਚਿੱਟੀ ਚਾਦਰ ਲੈ ਕੇ ਬੈਠਾ। ਅੱਛਾ ਮੈਂ ਲੰਘਦਿਆਂ ਮੈਂ ਆਖਿਆ ਯਾਰ ਬਾਬਾ ਇਹਨਾਂ ਚ ਨਮਾਜ਼ ਪੜ੍ਹਦਾ, ਇਹਨੂੰ ਦੁਆ ਹੀ ਕਰਾ ਲਈਏ। ਹਾਂ ਮੈਂ ਉਹ ਇਸ ਤਰ੍ਹਾਂ ਗਿਆ, ਬਾਬੇ ਨੂੰ ਆਖਿਆ ਬਾਬਾ ਦੁਆ ਕਰ, ਤੇ ਬਾਬੇ ਵੀ ਕੋਦੇ ਸਿਰ ਕੌੜੀ, ਉਹ ਕਾਹਦੀ ਦੁਆ ਕਰਾਣੀ ਆ। ਅੱਛਾ ਮੈਂ ਆਖਿਆ ਬਾਬਾ ਮੈਂ ਹਿਸਾਬ ਦਾ ਪਰਚਾ ਹੈ, ਹੂੰ ਕਿਉਂਕਿ ਉਹ ਪੜ੍ਹਤੀ ਉਹਨੂੰ ਮੈਥ ਤਾਂ ਪਤਾ ਨਹੀਂ ਸੀ। ਮੈਂ ਕਿਹਾ ਹਿਸਾਬ ਦਾ ਪਰਚਾ ਤੇ ਫੇਲ ਨਾ ਹੋ ਜਾ। ਹਾਂ ਹਾਂ ਆਂਦਾ ਖਲੋ ਜਾ। ਫਿਰ ਜੀ ਜੀ ਉਹ ਚਾਦਰ ਲਾ ਕੇ ਤੇ ਥਾਂ ਨੂੰ ਨਾ ਬੁੱਕਲ ਮਾਰ ਕੇ ਬਹਿ ਗਿਆ। ਹਾਂ ਮੈਂ ਆਖਿਆ ਮੇਰੀ ਗੱਡੀ ਨਾਲ ਲਗਾ ਸ਼ਰੀਫ ਕਿਤੇ ਦੁਆ ਕਰ ਦੇ। ਹਾਂ ਹਾਂ ਉਹਨੇ ਫਟਾਫਟ ਉਹ ਕਰਕੇ ਤੇ ਆਂਦਾ ਪਾਸ ਹੋ ਜਾਏਗਾ, ਪਰ 1 ਜਾਂ 2 ਨੰਬਰਾਂ ਤੋਂ ਵੱਧ ਆਖੇ ਤੇ ਉਹ ਨਹੀਂ। ਅੱਛਾ ਇਹ ਮੈਂ ਤੁਹਾਨੂੰ ਦੱਸਣ, ਪਾਸ ਹੁਣ ਤੂੰ ਹੋ ਜਾਏਗਾ। ਹਾਂ ਜਿਹਦੇ ਵਿੱਚ ਇਹ ਵੇ ਖਾਦਮ ਸਾਹਿਬ ਮੈਂ 3 ਨੰਬਰਾਂ ਦਾ ਪੇਪਰ 33 ਵਾਲਾ ਪਾਸ ਹੁੰਦਾ ਸੀ। ਠੀਕ ਹੈ 3 ਨੰਬਰਾਂ ਦਾ ਪੇਪਰ ਕਰਕੇ ਤੇ ਮੈਂ ਬਹਿ ਗਿਆ। ਹੂੰ ਮੈਂ ਕਿਹਾ ਹੁਣ ਬਾਬਾ ਨੇ ਭਾਈ ਉਹ ਦੁਆ ਐਵੇਂ ਗਈ ਆ, ਮੈਂ ਐਵੇਂ ਘੜੀ ਬਣਾਈ ਆ। ਸਹੀ ਹੈ ਬਾਬੇ ਦੀ ਦੁਆ ਕਿੱਥੇ ਗਈ? ਹੂੰ ਮੇਰੇ ਪਿੱਛੇ ਇੱਕ ਮੁੰਡਾ ਸੀ, ਜੀ ਮੈਨੂੰ ਆਂਦਾ ਕੋਈ ਸ਼ੈ ਚਾਹੀਦੀ ਆ। ਹਾਂ ਮੈਂ ਆਖਿਆ ਯਾਰ ਕੋਈ ਹੈ ਹੀ ਤੇ ਦੱਸਣ। ਅੱਛਾ ਉਹਨੇ ਇੱਕ ਛੋਟੀ ਜਿਹੀ ਪਰਚੀ ਦਿੱਤੀ ਕੱਟ ਕੇ, ਹਾਂ ਕੱਟੀ ਸੀ ਅੱਗੇ ਉਹਦੇ ਕੋਲ ਸੀ। ਜੀ ਉਹਦੇ ਉੱਤੇ ਮਸਲਸ ਇੱਕ ਹੁੰਦੀ ਜਿਓਮੈਟਰੀ ਦੀ, ਠੀਕ ਹੈ ਬਿਲਕੁਲ ਉਹ ਮੈਂ ਸ਼ਕਲ ਵੇਖੀ ਫਟ ਮੈਨੂੰ ਮਸਲਾ ਯਾਦ ਆ। ਮੈਂ ਆਖਿਆ ਤੇ ਮੈਨੂੰ ਆਉਂਦਾ 4 ਨੰਬਰਾਂ ਦੀ ਮੈਂ ਉਹ ਫਿੱਟ ਕਰ ਛੜੀ ਆਪਣੇ ਕੋਲੋਂ ਹੀ। ਮਤਲਬ ਉਹ ਨਕਲ ਉਹ ਵੀ ਨਹੀਂ ਵੱਜੀ, ਉਹ ਸਿਰਫ ਯਾਦ ਦਹਾਨੀ ਸ਼ਕਲ ਵੇਖੀ। ਮੈਂ ਆਖਿਆ ਸ਼ਕਲ ਉਹ- ਯਾਰ ਉਹ ਚੇਤੇ ਭੁੱਲ ਗਿਆ ਪਿਆ ਵੀ ਮਸਲਸ ਇਸ ਤਰ੍ਹਾਂ ਕਰਕੇ। ਉਹ ਫਟਾਫਟ ਵਾਹ ਕੇ ਤੇ ਮਸਲਾ ਨਾਲ ਲਿਖ ਛੜਿਆ।
ਮਤਲਬ ਉਹ ਜਿਹੜਾ 4 ਨੰਬਰ ਮੇਰੇ ਭਾਈ ਹੋ ਗਏ। ਜੀ 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 34 ਨੰਬਰਾਂ ਦੇ ਮੈਂ ਪਾਸ ਹੋਇਆ ਓਏ ਹੋਏ ਹੋਏ ਵਾਹ ਜੀ ਤੇ ਬਾਕੀ ਮੇਰੇ ਇੰਗਲਿਸ਼ ਤੇ ਤਕਰੀਬਨ ਟੋਟਲ ਹੀ ਨੰਬਰ ਹੁੰਦੇ ਸਨ। ਜੀ, ਘੱਟ ਹੀ ਥੋੜੇ ਉਰਦੂ ਇੰਗਲਿਸ਼ ਦੂਜੇ ਮੈਨੂੰ ਸਿਰਫ ਮੈਥ ਦਾ ਮੈਨੂੰ ਪ੍ਰੋਬਲਮ ਸੀ। ਮੈਥ ਮੈਂ ਅੱਜ ਤੱਕ ਕਿਸੇ ਜਮਾਤ ਨੂੰ ਵੀ ਨਹੀਂ ਪੜਾਇਆ। ਬਾਕੀ ਸਾਰੇ ਮਜ਼ਮੂਨ ਮਾਸ਼ਰਤੀ ਇਲਮ ਸਾਇੰਸ ਇਸਲਾਮ ਹਰ ਮਜ਼ਮੂਨ ਮੈਂ ਪੜਾ ਸਕਣਾ ਔਰ 3-4 ਘੰਟੇ ਤੱਕ ਵੀ ਪੜਾ ਸਕਣਾ। ਇਹ ਅੱਲਾਹ ਦਾ ਫਜ਼ਲ। ਜੀ ਇਸ ਵੇਲੇ ਤੁਸੀਂ ਰਿਟਾਇਰ ਹੋ ਗਏ ਹੋ ਰਿਟਾਇਰ ਹੋ ਗਿਆ। ਕਿੰਨੀ ਸਰਵਿਸ ਕੀਤੀ ਤੁਸੀਂ ਟੀਚਿੰਗ ਮੈਂ 35 ਸਾਲ ਸਰਵਿਸ ਕੀਤੀ। ਮਾਸ਼ਾਅੱਲਾ ਜੀ ਮਾਸ਼ਾਅੱਲਾ ਬੜੀ ਗੱਲ ਹਾਂਜੀ। ਬੜੀ ਗੱਲ। ਤੇ ਇਸ ਦੌਰਾਨ ਤੁਸੀਂ ਕਿਆ ਇੱਕ ਜਗ੍ਹਾ ਹੀ ਰਹੇ ਕਿ ਜਾਂ ਇੱਕ ਜਗ੍ਹਾ ਹੀ ਅਲੜ ਸਕੂਲ ਵਿੱਚ ਪੜਾਉਂਦੇ? ਮੈਂ ਨਾ ਇੱਕ ਦਿਨ ਨਹੀਂ ਜਾਂਦੇ ਦੋਸਤ ਆਂਦੇ ਹਨ ਤੁਸੀਂ ਆਏ ਰਹੇ ਹੁਣ ਵੀ ਉਹ ਆਂਦੇ ਨੇ ਯਾਰ ਆਇਆ ਕਰੋ ਅੱਜ ਬਈਏ ਕਿਤੇ ਉਂਝ ਹੀ ਵੇਖ ਲਈਏ ਮਤਲਬ ਪਿਆਰ ਮੁਹੱਬਤ। ਜੀ 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 ਠੀਕ ਠੀਕ। ਚਲੋ ਜੀ ਆਖਰੀ ਸਵਾਲ ਬਾਬਾ ਜੀ। ਬਾਬਾ ਜੀ ਤੇ ਕਰੋ ਨਾ, ਹਾਂਜੀ ਮੈਂ ਪੱਠੇ ਠੀਕ ਹੈ ਮੈਨੂੰ ਇਜਾਜ਼ਤ। ਠੀਕ ਹੈ ਸਰ ਜੀ। ਹਾਂਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ। ਹਾਂ। ਤੁਸੀਂ ਕੋਈ ਮੈਸੇਜ ਕੋਈ ਸੁਨੇਹਾ ਦੇਣਾ ਚਾਹੋ? ਮੁਫਤੀ ਸਾਹਿਬਾਂ ਨੂੰ ਸਾਡੇ ਵੱਲੋਂ ਸਲਾਮ ਜੀ। ਖਾਲਦ ਮੇਰੇ ਤੇ ਛੋਟਾ ਭਰਾ ਹੈ ਉਹਨੂੰ ਪਿਆਰ ਬਾਕੀ ਛੋਟਿਆਂ ਨੂੰ ਸਾਰਿਆਂ ਨੂੰ ਪਿਆਰ ਜੀ ਜੀ ਤੇ ਫੁੱਫੀ ਸਾਹਿਬ ਨੂੰ ਦਸਤ ਬਦਸਤਾ ਸਲਾਮ ਵੀ ਜੀ ਜੀ ਤੇ ਉਹਨਾਂ ਵਾਸਤੇ ਦੁਆ ਦੀ ਵੀ ਦਰਖਾਸਤ ਹੈ ਕਿ ਸਾਡੇ ਵਾਸਤੇ ਦੁਆ ਕਰਨਾ ਹੀ ਉਹਨਾਂ ਦੇ ਬੇਟੇ ਆ ਪੁੱਤਰੀਏ ਆ। ਜੀ ਜੀ ਸਾਡਾ ਬਾਪ ਉਹਨਾਂ ਦਾ ਵੱਡਾ ਭਾਈ ਸੀ। ਜੀ ਬਸ ਠੀਕ ਇਹ ਰਿਕੁਐਸਟ ਹੈ ਜੀ ਜੀ ਦੁਆਵਾਂ 'ਚ ਸਾਨੂੰ ਸ਼ਾਮਲ ਰੱਖਣ। ਅੱਲਾਹ ਦਾ ਖੈਰ। ਜੀ ਜੀ ਮਿਹਰਬਾਨੀ। ਇਨਸ਼ਾਅੱਲਾ ਬਹੁਤ ਸ਼ੁਕਰੀਆ ਜੀ ਅੱਲਾ। ਮੈਂ ਪੱਠੇ ਠੀਕ ਹੈ। ਅੱਛਾ ਬਾਬਾ ਜੀ 47 ਆ ਗਈ ਜੀ ਤੁਸੀਂ ਅੱਗੇ ਪਿੱਛੇ ਮਤਲਬ ਕਿ ਲੋਕਾਂ ਤੋਂ ਮੂੰਹ ਹੀ ਸੁਣਦੇ ਰਹੇ ਉਸ ਵੇਲੇ ਤੇ ਟੈਲੀਫੋਨ ਇਹ ਉਹ ਤੇ ਹੈ ਕੋਈ ਨਹੀਂ ਕੋਈ ਸੀ ਨਹੀਂ। ਮੈਨ ਟੂ ਮੈਨ ਹੀ ਚੀਜ਼ ਪਹੁੰਚਦੀ ਸੀ ਅੱਗੇ। ਤੁਸੀਂ ਇਹ ਖਬਰ ਸੁਣਦੇ ਰਹੇ ਕਿ 47 ਆ ਗਈ ਤੇ ਕੀ ਕੁਝ ਤੁਸੀਂ ਵੇਖਦੇ ਰਹੇ ਆਪਣੇ ਪਿੰਡ 'ਚ ਕੋਈ ਹਮਲੇ ਜਾਂ ਅੱਗੇ ਪਿੱਛੇ ਜਿਸ ਤਰ੍ਹਾਂ ਕਿ ਫਤਿਹਪੁਰ ਸੀ ਉੱਥੇ ਵੀ ਸਿੱਖ ਦੱਸੋ ਲੋਕ ਨਾ। ਆਬਾਦ ਸਨ ਅੱਲੜ ਵੀ ਸਨ ਫਿਰ ਤੁਸੀਂ ਸਾਰੇ ਜਲਵਾਲੀ ਸਿੱਖੀ ਸਾਨੇ ਤਲ ਹਾਂਜੀ ਤੇ ਇੱਥੇ ਨਾ ਸਾਡੇ ਪਿੰਡ ਦਾ ਇੱਕ ਸਾਈ ਸੀ ਅੱਛਾ ਖਜ਼ਾਨ ਉਹਦਾ ਨਾਂ ਸੀ। ਜੀ ਜੀ ਇੱਕ ਉਹਦਾ ਭਰਾ ਛੋਟਾ ਸਾਦਕ ਸੀ ਉਹਦਾ ਨਾਂ। ਠੀਕ ਹੈ ਇੱਕ ਮੇਰਾ ਚਾਚਾ ਸੀ ਉਹਦੀ ਸਿਆਲਕੋਟ ਔਲਾਦ ਹੁੰਦੀ ਸੀ ਜੀ ਠੀਕ ਉਹਦਾ ਨਾਮ ਮੁਹੰਮਦ ਸੈਨ ਸੀ। ਹੂੰ ਉਹਨਾਂ ਨੂੰ ਵਿਚਾਰਿਆਂ ਨੂੰ ਤਕਲੀਫ ਬਣੀ ਸੀ ਹਿੰਦੂਆਂ ਨੂੰ। ਹੂੰ ਇਹ ਕਿ ਇੱਥੋਂ ਦੀ ਕਿਤੇ ਨਿਕਲੇ ਘੋੜੇ ਇਹਨਾਂ ਦੇ ਕੋਲ ਹੁੰਦੇ ਹੱਡੀਆਂ ਛੱਡੀਆਂ ਦਾ ਕੰਮ ਕਰਦੇ ਹਨ ਉਹ। ਜੀ ਤੇ ਮੇਰੇ ਚਾਚੇ ਨੇ ਉਹਨਾਂ ਨਾਲ ਲੈ ਲਿਆ। ਹੂੰ ਇਹਨਾਂ ਲਾਲਿਆ ਜੀ ਜਾ ਕੇ ਕਿਸੇ ਦੇ ਘਰੋਂ ਬਿਸਤਰੇ ਚੁੱਕ ਲਏ। ਅੱਛਾ ਉਹ ਕੋਈ ਸਮਾਨ ਨਾਲ ਲੱਭਾ ਘੋੜਿਆਂ ਤੇ ਲੱਦ ਲਿਆ। ਹਾਂ ਉਹਨਾਂ ਆਖਿਆ ਸੀ ਉਹ ਤੋਂ ਬਿਚਿਆ ਸਾਡੇ ਹੁੰਦੇ ਲੱਗ ਪਏ ਲੁੱਟਣ। ਹਾਂ ਉਹਨਾਂ ਘੇਰ ਲਿਆ ਉੱਥੇ 2 ਨਹਾਤਾ ਮੇਰਾ ਚਾਚਾ ਨਹਾਇਆ ਖਜ਼ਾਨ ਵੀ ਨਹਾਇਆ ਸਾਦਾ ਘੇਰ ਕਰਤਾ। ਅੱਛਾ ਜਦੋਂ ਫਿਰ ਤੀਜੇ ਦਿਨ ਉਹਨੂੰ ਆਂਦਾ ਉੱਥੇ ਜਾ ਕੇ ਆਸੇ ਜੰਗਲਾਤ ਜੱਡਿਆਂ ਚੋਂ ਜੀ ਜੀ ਆ ਥਾਂ ਉਹਦੇ ਵਿੰਨ ਚੜਿਆ ਬਲਮਾ ਮਾਰ ਉਹਨਾਂ। ਓਏ ਹੋਏ ਮੈਂ ਵੀ ਛੋਟਾ ਸੀ ਉਹਨੂੰ ਦੇਖਣ ਗਿਆ ਇੱਥੇ ਬਲਮਾ ਮਾਰੀਆਂ ਇੱਥੇ ਬਲ ਮਾਰੀ ਮੱਥੇ ਤੇ ਬਲ ਮਾਰੀ। ਉਹਨੂੰ ਐਸਾ ਕੀਤਾ ਤੇ ਫਿਰ ਇੱਥੇ ਇੱਕ ਮਜਮਾ ਬਣਿਆ ਲੱਗ ਪਿਆ ਢੋਲ ਵੱਜਣ। ਅੱਛਾ ਖਲਕ ਕਿੱਥੋਂ ਤੱਕ ਆ ਗਈ ਬਾਲਣਿਆਂ ਤੱਕ ਸਾਡੀ ਹਵੇਲੀ ਦੇ ਵਿੱਚ ਉਹ ਗਾਈਆਂ ਨੂੰ ਲਾਲ ਕਰਦੇ ਹਨ ਹਾਂ ਤੇ ਤਨੂਰ ਤਪਦੇ ਹਨ ਸਾਰੇ ਪਿੰਡ ਦੇ ਰੋਟੀਆਂ ਆਈ ਜਾਂਦੇ ਖਾ ਖਾ ਕੇ ਇਕੱਠ ਹੋ ਗਿਆ ਬੜਾ ਵੱਡਾ। ਅੱਛਾ ਤੇ ਮੇਰੇ ਪਿਓ ਨੇ ਮੈਨੂੰ ਆਖਿਆ ਵੀ ਮੈਂ ਤਾਂ ਜਾਣਾ ਉੱਥੇ ਰੋਣ ਜਥੇ ਚ ਹਾਂ ਤੇ ਤੂੰ ਆ ਤਰੇ ਬੈੜੇ ਬੱਚੇ ਨੇ ਨਾਲ ਧਿਆਨ ਰੱਖਣਾ ਇਹ ਲਾਂਭੇ ਨਹੀਂ ਹੋਣਾ। ਹੂੰ ਜੇ ਤੂੰ ਲਾਂਭੇ ਹੋ ਗਏ ਤਾਂ ਲੈ ਜਾਣੇ ਕਿ ਕੋਲ ਰੱਖਣੇ ਸਿਖਾਉਂਦੇ। ਅੱਛਾ ਹੂੰ ਮੈਂ ਰਿਹਾ ਇੱਥੇ ਹਾਂ ਹੁਣ ਇੱਥੋਂ ਲੱਗ ਕੇ ਮੁੰਜੀ ਦਾ ਤੋਂ ਸੀਜ਼ਨ ਕੋਈ ਨਹੀਂ ਠੀਕ ਆ ਸਾਰੀ ਰੋਇਤ ਮੈਂ ਵੇਂਦਾ ਖਲਕ ਅੱਲਾ ਰਸੂਲ ਦੇ ਪਤਾ ਪਤਾ ਕਰ ਮੰਗੇ ਤੱਕ ਕੋਈ ਥਾਂ ਨੂੰ ਨਜ਼ਰ ਨਹੀਂ ਸੀ ਆਉਂਦਾ ਜਿੱਥੇ ਬੰਦੇ ਨਹੀਂ ਹੈ। ਤੇ ਡਰ ਲੱਗਦਾ ਸੀ ਕਿਉਂਕਿ ਉਸ ਵੇਲੇ 13-14 ਸਾਲ ਉਮਰ ਸੀ ਤੁਹਾਡੀ? ਡਰ ਮੈਨੂੰ ਕੋਈ ਨਹੀਂ ਲੱਗਦਾ ਮੈਂ ਧਿਆਨ ਰੱਖਦਾ ਪਿਆ ਵੀ ਮੈਂ ਢੰਗਿਆਂ ਨਾਲ ਕੋ ਰਹਿਣਾ ਤੇ ਨਾ ਕਿ ਪੱਠੇ ਵੀ ਪਾਣੇ ਤੇ ਪਿਓ ਨੇ ਫਿਰ ਸ਼ਾਮਾਂ ਨੂੰ ਆਉਣਾ ਕਦੋਂ ਆਉਣਾ ਮੈਨੂੰ ਨਹੀਂ ਪਤਾ। ਸਹੀ ਮੈਂ ਕੋ ਸਾਡੇ ਉਦੋਂ ਖੂਹ ਹੁੰਦੇ ਹਨ ਜਿਹੜੇ ਪਹਿਲਾਂ ਇੱਕ ਇੱਧਰ ਚਨਾ ਬਣਿਆ ਹੁੰਦਾ ਤੇ ਖੇਤਲ ਉੱਤੇ ਧਰਿਆ ਹੁੰਦਾ ਸੀ ਉਹਨੂੰ ਆਂਦਾ ਸੀ ਕਾਂਜਣ ਹਾਂ ਕਾਂਜਣ ਉਹਨੂੰ ਵਾਲਾ ਵੀ ਆਂਦੇ ਹਾਂ। ਅੱਛਾ ਉਹਦੇ ਨਾਲ ਟਰੱਕਾ ਫਿੱਟ ਹੋਇਆ ਤੇ ਜਿਹਦੇ ਨਾਲ ਢੱਗੇ ਪੰਦੇ ਥੱਲੇ ਹੂੰ ਮੈਂ ਉਹਦੇ ਉੱਤੇ ਖਲੋ ਕੇ ਤੇ ਵੇਂਦਾ ਰਿਹਾ ਜਦੋਂ ਮਤਲਬ ਅੱਗੋਂ ਸ਼ੁਰੂ ਹੋਇਆ। ਜਦੋਂ ਫਤਿਹਪੁਰ ਲੈਣ ਲੰਘੇ ਨੇ ਮੁਸਲਮਾਨ ਸਾਰੇ ਜੀ ਉਹ ਮੁੰਡੇ 5-7 ਬੰਡਿਆਣੇ ਨੂੰ ਉੱਠੇ ਨੇ ਹਿੰਦੂਆਂ ਦੇ ਜਿਨ੍ਹਾਂ ਦੇ ਘਰ ਲੁੱਟਦੇ ਹਨ ਹਾਂ ਉਹਨਾਂ ਨੇ ਨਾ ਅੱਗੋਂ ਘੋੜੀਆਂ ਤੇ ਚੜੇ ਪੈਰਾਂ ਕਰ ਦਿੱਤੇ। ਅੱਛਾ ਨਾ ਖਲੋ ਕੇ ਵੇਂਦਾ ਨਾ ਕਦੀ ਨਿਆਣੇ ਹੁੰਦੇ ਹਨ ਇੱਟ ਦੇ ਨਾਲ ਇੱਟਾਂ ਜੋੜੀ ਜਾਣੀਆਂ ਥੋੜੀ ਵਿੱਚ ਰੱਖ ਕੇ ਜੀ ਜੀ ਇੱਕ ਇੱਟ ਨੂੰ ਇੰਜ ਕਰਨਾ ਨਾ ਤਾਂ ਤੋੜ ਹੀ ਡਿੱਗ ਜਾਣੀਆਂ। ਹਾਂ ਮੈਂ ਦੇਖਿਆ ਜਦੋਂ ਉਹਨਾਂ ਫੈਰ ਕੱਢੇ ਨੇ ਲੈਣ ਤੋਂ ਲੱਗ ਕੇ ਸਾਰੀ ਉਹੀ ਲੰਮੀ ਪਈ ਦੇਖੀ ਲੰਮੇ ਪੈ ਗਏ ਸਾਰੇ।
ਥਾਣੇਦਾਰ ਅੱਲੜ ਸੀ। ਬਾਬਾ ਦਿੱਤਾ ਹੁੰਦਾ ਸੀ ਉੱਥੇ ਅੱਲੜ ਵਾਲਾ ਚੌੜੀ ਸ਼ੇਰ ਬੰਦਾ, ਉਹਦੀ ਬੈਠ ਕੇ ਸਿਪਾਹੀ ਕੋਠੇ ਤੇ ਫੈਰ ਕਰਦਾ ਸੀ ਤੇ ਥਾਣੇਦਾਰ ਅੰਦਰ ਬੈਠ ਕੇ ਸੀ। ਸਿੱਖ ਮੁੰਡੇ ਘੋੜੀ ਉਹਦੀ ਖੋਲ ਕੇ ਲੈ ਗਏ ਫਿਰ ਵੀ ਥਾਣੇਦਾਰ ਅੱਛਾ। ਉਸ ਵੇਲੇ ਇੰਨਾ ਮੈਨੂੰ ਪਤਾ। ਬੜੀ ਦਲੇਰੀ ਕੀਤੀ ਉਹਨਾਂ। ਤੇ ਹੋਰ ਕੋਈ ਤੁਸੀਂ ਆਪਣੀ ਅੱਖੀ ਵੇਖਿਆ ਕਿਤੇ ਕੋਈ ਕੱਟ ਵੱਢ ਕਿਸੇ ਦਾ ਕਤਲ ਹੁੰਦਿਆਂ ਉਸ ਵੇਲੇ ਆਪਣੇ ਇਸ ਪਿੰਡ 'ਚ ਜਾਂ ਅੱਗੇ ਪਿੱਛੇ ਇਲਾਕੇ 'ਚ? ਇਹ ਮੈਂ ਸੁਣਦਾ ਹੁੰਦਾ ਪਿਆ ਜਿੰਨਾ ਪਲਾਂਟਾਂ ਵੱਲ ਫਿਰੇ ਨੇ। ਹਾਂ, ਅੱਜ ਪਲਾਂਟਾਂ ਇੰਨੇ ਵੱਲ ਫਿਰੇ ਨੇ, ਗੱਡੀਆਂ ਦੇ ਉੱਤੇ ਫਿਰ ਬਹਿ ਕੇ ਆਉਂਦੇ ਹਨ ਵਿਚਾਰੇ ਤੇ ਗੁੰਡੇ ਪੈ ਜਾਂਦੇ ਹਨ, ਲੁੱਟ ਵੀ ਲੈਂਦੇ ਹਨ। ਤੁਹਾਡੇ ਜਿਹੜੇ ਪਿੰਡ ਦੇ ਘਰ ਸਨ, ਜਿਸ ਤਰ੍ਹਾਂ ਤੁਸੀਂ ਦੱਸਿਆ ਘਮਿਆਰਾਂ ਦੇ ਇੱਕ ਘਰ ਸੀ, ਹਾਂ। ਹਿੰਦੂ ਸਨ, ਉਹ ਵੀ ਟੁੱਟ ਟਰਾ ਕੇ ਖੈਰ ਨਾ ਸੀ? ਕੋਈ ਫਿਰਿਆ ਕੋਈ ਨਹੀਂ ਗਿਆ, ਇੱਥੇ ਰਹੇ ਹਾਂ। ਅੱਛਾ, ਉਹ ਬਾਅਦ ਵਿੱਚ ਤੁਸੀਂ ਦੱਸਿਆ? ਬਾਅਦ ਚ ਹੋ ਗਿਆ। ਨਹੀਂ, ਇੱਕ ਘਰ ਤੇ ਮੇਘਾਂ ਦਾ ਸੀ ਨਾ? ਆਹ ਉਹ ਵੀ ਰਿਹਾ ਇੱਥੇ। ਉਹ ਤੇ ਬਾਅਦ ਚ ਹੋ ਗਿਆ ਨਾ 65 ਤੋਂ ਬਾਅਦ ਮੁਸਲਮਾਨ ਹੋ ਗਏ। ਘਮਿਆਰ ਤੇ ਹੁਣ ਜੇ ਗਿਆ ਆਣ ਕੇ ਕੋਈ ਉਹਦਾ ਅਲਾ ਮੁੰਡਾ ਉਹਦਾ ਸਾਈ ਦਾ ਮੁੰਡਾ ਹੋਇਆ, ਕਾਲੇ ਦੇ ਰਾਵਾਂ ਦੇ ਵਿਆਹ ਗਿਆ ਸੀ। ਕੋਈ ਘਮਿਆਰ ਹੁੰਦਾ ਲక్ష్మణ ਘਮਿਆਰ, ਅੱਛਾ, ਕਾਲੇ ਇੱਕੋ ਧੀ ਸੀ ਉਹਦੀ ਕਾਲੇ ਪਿਆਰ। ਰਾਵਾਂ ਵਿਆਹ ਗਿਆ ਸੀ? ਹਾਂਜੀ, ਹਾਂ। ਲక్ష్మణ ਘਮਿਆਰ ਉਹਦਾ ਨਾਂ ਸੀ, ਹਾਂ, ਇੱਕੋ ਹੀ ਉਹਦੀ ਧੀ ਸੀ, ਅੱਛਾ, ਉਹਦਾ ਨਾਂ ਸੀ ਪਿਆਰੋ। ਸਾਡੇ ਗੁਆਂਢਣ ਸਾਂ, ਠੀਕ। ਅੱਛਾ, ਉਹ ਨਹੀਂ ਗਏ? ਉਹ ਨਹੀਂ ਗਏ, ਇੱਥੇ ਰਹੇ ਨੇ। ਉਹ ਫਿਰ ਜਦੋਂ ਕਿਤੇ ਉਹਨਾਂ ਗੰਦ ਛੰਦ ਪਏ ਨਾ, ਬਾਰਡਰ ਉਹਨਾਂ ਨਗਾਈ ਹੈ। ਜੀ, ਜੀ। ਹੁਣ ਥੋੜੇ ਚਿਰ ਐ ਤੇ ਮਗਰੋਂ ਦੀ ਚੌਥੀ ਗੱਲ ਅੱਛਾ, ਅੱਛਾ। ਫਿਰ ਗਏ। 71 ਦੇ ਕਿਤੇ ਅੱਗੇ ਪਿੱਛੇ ਗਏ ਨੇ? ਹਾਂਜੀ, ਹੋ ਗਿਆ। ਅੱਛਾ, ਉਧਰ ਟੁਰ ਗਏ। ਹਾਂਜੀ, ਸਹੀ। ਚਲੋ ਠੀਕ ਹੈ ਬਾਬਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਹਾਂਜੀ। ਤੁਸੀਂ ਉਸ ਵੇਲੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ, ਸਾਨੂੰ ਦੱਸਿਆ ਮਾਂਗੇ ਪਿੰਡ ਬਾਰੇ, ਲਾਮ ਦੇ ਖੂਹਾਂ ਬਾਰੇ ਤੁਸੀਂ ਦੱਸਿਆ, ਸਕੂਲ ਮਸਜਿਦ ਬਾਰੇ ਬਹੁਤ ਸਾਰੀਆਂ ਗੱਲਾਂ ਤੁਸੀਂ ਕੀਤੀਆਂ। ਤੇ ਅੱਲਾਹ ਪਾਕ ਤੁਹਾਡੇ ਤੇ ਫਜ਼ਲ ਕਰੇ, ਤੁਸੀਂ ਸਲਾਮਤ ਰਹੋ। ਸਾਡੇ ਲਈ ਵੀ ਜ਼ਰੂਰ ਦੁਆ ਕਰਨਾ ਜੀ। ਅੱਲਾਹ ਤਾਲਾ ਕਾਮਯਾਬ ਕਰੇ ਪੁੱਤਰ। ਜੀ ਠੀਕ ਹੈ ਜੀ, ਓਕੇ ਜੀ, ਅੱਲਾਹ ਹਾਫਿਜ਼।